ਨਾਨਕ ਹੋਸੀ ਭੀ ਸਚ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ। ਸਰਬ ਜੀਆਂ ਕਾ ਦਾਤਾਰੇ। ਪ੍ਰਤਪਾਲੈ ਨਿਤ ਸਾਰ ਸੰਭਾਲੈ। ਇਕ ਗੁਣ ਨਹੀਂ ਮੂਰਖ ਜਾਤਾ ਰੇ। ਹਰ ਆਰਾਧ ਨਾ ਜਾਨਾ ਰੇ। ਹਰ ਹਰ ਗੁਰ ਗੁਰ ਕਰਤਾ ਰੇ। ਹਰ ਜੀਉ ਨਾਮ ਪਰਿਓ ਰਾਮਦਾਸ। ਦੀਨ ਦਇਆਲ ਕਿਰਪਾਲ ਸੁਖ ਸਾਗਰ। ਸਰਬ ਘਾਟਾ ਭਰਪੂਰੀ ਰੇ। ਵੇਖਤ ਸੁਨਤ ਸਦਾ ਹੈ ਸੰਗੇ। ਮੈਂ ਮੂਰਖ ਜਾਣਿਆ ਦੂਰੀ ਰੇ। ਹਰ ਬੇਅੰਤ ਹਉ ਮਿਤ ਕਰ ਵਰਨਾਓ। ਕਿਆ ਜਾਨਾ ਹੋਏ ਕੈਸੋ ਰੇ। ਹਰ ਬੇਅੰਤ ਹਉ ਮਿਤ ਕਰ ਵਰਨਾਓ। ਕਿਆ ਜਾਨਾ ਹੋਏ ਕੈਸੋ ਰੇ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ। ਸੇ ਫਿਰ ਗੁਰਬਾਸ ਨਾ ਪਰਿਆ ਰੇ। ਮੁਕ ਉਚਰਹਿ ਸ਼ਾਸਤਰ ਖਟ। ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰ ਸੁਣੈ। ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਕਾਚੀ ਗਾਗਰ ਦੇਹ ਦੁਹੇਲੀ। ਉਪਜੈ ਬਿਨਸੈ ਦੁਖ ਪਾਈ।
ਇਹੋ ਜਗ ਸਾਗਰ ਦੁੱਤਰ ਕਿਉ ਤਰੀਐ ਬਿਨ ਹਰ ਗੁਰ ਪਾਰ ਨਾ ਪਾਈ ਕਾਚੀ ਗਾਗਰ ਦੇਹ ਦੁਹੇਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਕਾਚੀ ਗਾਗਰ ਦੇਹ ਦੁਹੇਲੀ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹਨ। ਇਹ ਪ੍ਰਾਣਾ ਤਾਰੀ ਜੀਵ, ਜਿਵੇਂ ਕੱਚੀ ਗਾਗਰ ਹੁੰਦੀ ਹੈ, ਮਿੱਟੀ ਤੋਂ ਬਣੀ ਹੋਈ ਗਾਗਰ ਜਾਂ ਘੜਾ ਕਹਿ ਲਓ, ਉਸ ਗਾਗਰ ਦੇ ਵਿੱਚ ਪਾਣੀ ਪਾਇਆ ਹੋਵੇ ਤੇ ਕਿੰਨਾ ਕੁ ਸਮਾਂ ਠਹਿਰ ਸਕਦੀ ਹੈ। ਕੱਚੇ ਮਿੱਟੀ ਦੇ ਘੜੇ ਦੇ ਵਿੱਚ ਸਾਧ ਸੰਗਤ ਜੀ ਪਾਣੀ ਬਹੁਤਾ ਸਮਾਂ ਨਹੀਂ ਰਹਿ ਸਕਦਾ। ਜਾਂ ਕੱਚੀ ਗਾਗਰ ਹੋਵੇ ਤਾਂ ਛੇਤੀ ਸਾਧ ਸੰਗਤ ਜੀ ਘੁਲ ਜਾਂਦੀ ਹੈ ਪਾਣੀ ਦੇ ਨਾਲ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਜੀਵ ਤੇਰਾ ਸਰੀਰ ਵੀ ਕੱਚੀ ਗਾਗਰ ਦੀ ਤਰ੍ਹਾਂ ਹੈ, ਜਿਸ ਵਿੱਚ ਪ੍ਰਮਾਤਮਾ ਨੇ ਸਵਾਸਾਂ ਰੂਪੀ ਜਲ ਪਾਇਆ ਹੈ ਤੇ ਬਹੁਤਾ ਸਮਾਂ ਰਹਿਣਾ ਨਹੀਂ ਹੈ, ਜਿਸ ਦਾ ਤੂੰ ਮਾਣ ਕਰਦਾ। ਜੇ ਸਰੀਰ ਰੂਪੀ ਗਾਗਰ ਦਾ ਹੰਕਾਰ ਕਰਦਾ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਕਾਚੀ ਗਾਗਰ ਦੇਹ ਦੁਹੇਲੀ। ਦੁਹੇਲੀ ਕਹੀਏ ਕਿ ਬੜੀ ਦੁਖਦਾਇਕ ਹੈ, ਦੁੱਖ ਦੇਣ ਵਾਲੀ ਇਹ ਦੇਹ ਹੈ। ਇਹ ਸਰੀਰ ਕਰਕੇ ਹੀ ਮਨੁੱਖ ਚੰਗੇ ਤੇ ਮਾੜੇ ਕਰਮ ਕਰਦਾ। ਇਹ ਸਰੀਰ ਦੇ ਕਰਕੇ ਹੀ। ਜੇ ਸਰੀਰ ਹੀ ਨਾ ਧਾਰਨ ਕੀਤਾ ਹੋਵੇ ਤੇ ਮਨੁੱਖ ਕਰਮ ਕਿਵੇਂ ਕਰੇਗਾ? ਭਾਵੇਂ ਪਾਪ ਕਰਮ ਕਰਦਾ, ਚਾਹੇ ਪੁੰਨ ਕਰਦਾ, ਭਲੇ ਚਾਹੇ ਬੁਰੇ ਕਰਮ ਕਰਦਾ, ਕਿਸੇ ਪ੍ਰਤੀ ਚੰਗਾ ਸੋਚਦਾ ਹੈ ਚਾਹੇ ਮੰਦਾ ਸੋਚਦਾ ਹੈ। ਪਰ ਮਹਾਰਾਜ ਹਜ਼ੂਰ ਕਹਿੰਦੇ ਸਭ ਕੁਝ ਦੇਹ ਹੀ ਇਹ ਸਰੀਰ ਦੇ ਕਰਕੇ ਹੀ ਹੈ। ਹੇ ਪ੍ਰਾਣ ਤਾਰੇ ਜੀਵ, ਜਿਸ ਕੱਚੀ ਗਾਗਰ ਦਾ ਤੂੰ ਮਾਣ ਕਰਦਾ ਹੈ, ਇਹਦਾ ਕਿੰਨਾ ਕੁ ਵਡਿਆਈ ਹੈ। ਜਿਸ ਦਾ ਹੰਕਾਰ ਕਰਦਾ ਰਹਿੰਦਾ, ਅੰਧ ਸਾਮੇ ਕਿੰਨਾ ਕੁ ਇਸ ਨੂੰ ਮਾਣ ਮਿਲਣ ਵਾਲਾ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਜਬ ਜਰੀਆ ਤਾ ਹੋਏ ਭਸਮ ਤਲ ਰਹਿ ਕਿਰਮ ਦਲ ਖਾਈ,
ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਵਡਾਈ। ਹੇ ਜੀਵ, ਜਿਸ ਸਰੀਰ ਦਾ ਤੂੰ ਜਿਸ ਤਨ ਦਾ ਮਾਣ ਕਰਦਾ, ਹੰਕਾਰ ਦੇ ਸਹਿਤ ਹੋ ਕੇ ਬੜਾ ਫੁੱਲਿਆ ਫਿਰਦਾ, ਕਿੰਨੀ ਕੁ ਵਡਿਆਈ ਇਸ ਸਰੀਰ ਦੀ, ਇਹ ਕੱਚੀ ਗਾਗਰ ਦੀ। ਜਬ ਜਰੀਐ ਤਾਂ ਹੋਏ ਭਸਮ ਤਲ। ਜਦ ਅੰਤ ਸਮੇਂ ਇਹ ਸਰੀਰ ਨੂੰ ਸਾੜ ਦੇਣਾ, ਮੌਤ ਹੋਣੇ ਤੋਂ ਦਾ ਸੰਸਕਾਰ ਕਰ ਦੇਣਾ, ਫਿਰ ਇਹਨੇ ਭਸਮ ਬਣ ਜਾਣਾ, ਇੰਨੀ ਕੁ ਵਡਿਆਈ ਹੈ। ਤੇ ਜਾਂ ਧਰਤੀ ਵਿੱਚ ਦਫਨਾ ਦਿੱਤਾ ਜਾਵੇ ਤੇ ਉਹਨੂੰ ਕੀੜੇ ਮਕੌੜੇ ਖਾ ਜਾਂਦੇ ਹੈ। ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਵਡਾਈ। ਕਾਹੇ ਭਈਆ ਫਿਰਤਾ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਿਤਾ, 100 ਦਿਨ ਕੈਸੇ ਭੁੱਲਿਆ। ਹੇ ਜੀਵ, ਤੂੰ ਕਿਉਂ ਐਵੇਂ ਹੰਕਾਰ ਦੇ ਬੁੱਲਿਆਂ ਵਿੱਚ ਫੁੱਲਿਆ ਫਿਰਦਾ, ਹੰਕਾਰ ਦੇ ਨਸ਼ੇ ਵਿੱਚ ਉਡਾਰੀਆਂ ਮਾਰਦਾ ਹੈ। ਉਹ ਸਮਾਂ ਤੈਨੂੰ ਕਿਵੇਂ ਚੇਤਾ ਭੁੱਲ ਗਿਆ, ਜਦੋਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਸੰਸਾਰ ਦੇ ਵਿੱਚ ਜਨਮ ਦੇਣ ਤੋਂ ਪਹਿਲਾਂ ਮਾਤਾ ਦੇ ਗਰਭ ਦੇ ਵਿੱਚ 10 ਮਹੀਨੇ ਰੱਖਿਆ ਸੀ। ਪੁੱਠਾ ਲਟਕਿਆ ਹੋਇਆ ਉਦੋਂ ਪ੍ਰਮਾਤਮਾ ਨੂੰ ਚੇਤੇ ਕਰਦਾ ਸੀ। ਅਕਾਲ ਪੁਰਖ ਵਾਹਿਗੁਰੂ ਜੀ ਦੀ ਹੀ ਹਰ ਸਮੇਂ ਯਾਦ ਵਿੱਚ ਜੁੜਿਆ ਰਹਿੰਦਾ ਸੀ। ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਹੁਣ ਸੰਸਾਰ ਦੇ ਅੰਦਰ ਜਨਮ ਧਾਰਨ ਕਰ ਲਿਆ ਤੇ ਇਹ ਕੱਚੀ ਗਾਗਰ ਦਾ ਤੂੰ ਮਾਣ ਕਰੀ ਜਾਂਦਾ ਹੈ। ਇਵੇਂ ਹੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਕਾਚੀ ਗਾਗਰ ਦੇਹ ਦੁਹੇਲੀ। ਇਹ ਦੇਹ ਜਿਹੜੀ ਸਰੀਰ ਰੂਪੀ ਇਹ ਕੱਚੀ ਗਾਗਰ ਹੈ ਨਾ, ਮਿੱਟੀ ਤੋਂ ਬਣੀ ਹੋਈ ਹੈ, ਜਿਸ ਵਿੱਚ ਪ੍ਰਮਾਤਮਾ ਨੇ ਸਵਾਸਾਂ ਰੂਪੀ ਜਲ ਪਾਇਆ। ਇਹ ਜਾਣਨਾ ਕਰਕੇ ਦੁਖਦਾਇਕ ਹੈ। ਜੇ ਇਹਨੂੰ ਪਾ ਕੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ, ਫਿਰ ਇਹ ਦੁਖਦਾਇਕ ਹੈ, ਦੁਹੇਲੀ ਹੈ, ਬੜੀ ਦੁੱਤਰ ਜਾਣਨਾ ਕਰ। ਉਪਜੈ ਬਿਨਸੈ ਦੁਖ ਪਾਈ। ਮਹਾਰਾਜ ਕਾਹਦੇ ਵਾਸਤੇ ਦੁਖੇਲੀ ਹੈ? ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਇਸ ਕੱਚੀ ਗਾਗਰ ਸਰੀਰ ਕਰਕੇ ਹੀ ਬਾਰ-ਬਾਰ ਉਪਜਦਾ ਤੇ ਬਿਨਸਦਾ ਹੈ। ਜਨਮ ਤੇ ਮਰਨ ਹੁੰਦਾ ਹੈ, ਬਾਰ-ਬਾਰ ਜਨਮਦਾ ਤੇ ਫਿਰ ਮੌਤ ਹੋ ਜਾਂਦੀ ਹੈ। ਜੰਮਣ ਮਰਨ ਦਾ ਬੜਾ ਹੀ ਭਿਆਨਕ ਦੁੱਖ ਪਾਉਂਦਾ ਹੈ। ਇਹੋ ਜਗ ਸਾਗਰ ਦੁੱਤਰ ਕਿਉ ਤਰੀਐ। ਇਹ ਜੋ ਸੰਸਾਰ ਸਾਗਰ ਹੈ ਬੜਾ ਦੁੱਤਰ ਹੈ, ਬੜਾ ਕਠਿਨ ਹੈ, ਬਹੁਤ ਔਖਾ ਇਹਦੇ ਤੋਂ ਪਾਰ ਹੋਣਾ। ਕਿਉਂ ਤਰੀਐ? ਤੇ ਮਹਾਰਾਜ ਆਪ ਹੀ ਜਗਿਆਸੂ ਮੁਖ ਦੁਆਰਾ ਉਚਾਰਨ ਕਰਕੇ ਬੇਨਤੀ ਕਰਕੇ ਪੁੱਛ ਰਹੇ ਹੈ, ਹੇ ਮਹਾਰਾਜ ਸੱਚੇ ਪਾਤਸ਼ਾਹ, ਇਹ ਭੈਦਾਇਕ ਸੰਸਾਰ ਸਾਗਰ ਤੋਂ ਤਰਨਾ ਬੜਾ ਔਖਾ ਹੈ, ਬਹੁਤ ਦੁੱਤਰ ਹੈ। ਤੇ ਫਿਰ ਕਿਵੇਂ ਮਹਾਰਾਜ ਇਹਦੇ ਤੋਂ ਤਰਿਆ ਜਾ ਸਕਦਾ ਹੈ? ਕਿਵੇਂ ਮੁਕਤੀ ਰੂਪ ਕਿਨਾਰੇ ਤੇ ਪਹੁੰਚਿਆ ਜਾ ਸਕਦਾ ਹੈ? ਬਿਨ ਹਰ ਗੁਰ ਪਾਰ ਨਾ ਪਾਈ। ਤੇ ਹਜੂਰ ਅੱਗੋਂ ਉਪਦੇਸ਼ ਦਿੰਦੇ ਹਨ, ਹੇ ਪ੍ਰਾਣਾ ਤਾਰੇ ਜੀਵ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਪੂਰੇ ਸਤਿਗੁਰਾਂ ਤੋਂ ਬਿਨਾਂ ਕਦੇ ਵੀ ਕੋਈ ਜੀਵ ਭੈਦਾਇਕ ਸੰਸਾਰ ਸਾਗਰ ਤੋਂ ਪਾਰ ਨਹੀਂ ਪਿਆ। ਭਾਵ ਕੋਈ ਵੀ ਜੀਵ ਸੰਸਾਰ ਦੇ ਵਿੱਚੋਂ ਮੁਕਤ ਨਹੀਂ ਹੋ ਸਕਿਆ। ਭਾਵੇਂ ਬਹੁਤ ਤਮਾਮ ਸੰਸਾਰ ਭਰ ਦੇ ਜੀਵਾਂ ਨੇ ਯਤਨ ਕੀਤਾ, ਪਰ ਭਵ ਸਾਗਰ ਤੋਂ ਪਾਰ ਜੋ ਵੀ ਗੁਰਮੁਖ ਪਿਆਰੇ ਹੋਏ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਗੁਰੂ ਕਿਰਪਾ ਦੇ ਪਾਤਰ ਬਣਨਾ ਕੀਤਾ ਹੈ। ਸਤਿਗੁਰੂ ਜੀ ਦੀ ਮਿਹਰ ਤੋਂ ਬਿਨਾਂ, ਪੂਰੇ ਸਤਿਗੁਰਾਂ ਦੀ ਬਖਸ਼ਿਸ਼ ਲਈ ਤੋਂ ਬਿਨਾਂ ਕੋਈ ਵੀ ਜੀਵ ਭਵ ਸਾਗਰ ਤੋਂ ਪਾਰ ਨਹੀਂ ਹੋਇਆ। ਤੁਝ ਬਿਨ ਆਵਰ ਨਾ ਕੋਈ ਮੇਰੇ ਪਿਆਰੇ। ਇਸ ਲਈ ਸਾਨੂੰ ਬੇਨਤੀਆਂ ਕਰਨੀਆਂ ਚਾਹੀਦੀਆਂ, ਹੇ ਪ੍ਰਮਾਤਮਾ, ਆਪ ਜੀ ਤੋਂ ਬਿਨਾਂ ਮਹਾਰਾਜ ਕੋਈ ਵੀ ਸਾਡਾ ਆਪਣਾ ਨਹੀਂ ਹੈ। ਹੇ ਮੇਰੇ ਪਿਆਰੇ ਪਰਮੇਸ਼ਰ, ਆਪ ਜੀ ਤੋਂ ਬਿਨਾਂ ਕੌਣ ਹੈ ਜੋ ਸਾਡਾ ਸਹਾਇਕ ਹੋਣ ਵਾਲਾ ਹੈ? ਤੁਝ ਬਿਨ ਆਵਰ ਨਾ ਕੋਇ ਹਰੇ। ਦੁਬਾਰਾ ਫੇਰ ਪ੍ਰਮਾਤਮਾ ਦੇ ਸਨਮੁਖ ਹੋ ਕੇ ਉਚਾਰਨ ਕਰ ਰਹੇ ਹੈ, ਹੇ ਪ੍ਰਮਾਤਮਾ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਝ ਬਿਨ ਕੋਇ ਨਾ ਹਰੇ। ਮਹਾਰਾਜ ਸਾਡਾ ਕੌਣ ਹੈ ਜੋ ਆਪ ਜੀ ਤੋਂ ਬਿਨਾਂ ਹੈ? ਲੋਕ ਪਰਲੋਕ ਦੇ ਵਿੱਚ ਮਹਾਰਾਜ ਆਪ ਹੀ ਸਾਡੇ ਸਹਾਇਕ ਬਣਨ ਵਾਲੇ ਹੋ। ਹੇ ਪ੍ਰਮਾਤਮਾ, ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨਾ ਕੋਈ ਹਰੇ। ਜੀਵਾਂ ਨੂੰ ਹਰੇ ਪਰੇ ਕਰਨ ਵਾਲੇ ਹੇ ਹਰੀ ਪਰਮੇਸ਼ਰ ਪ੍ਰਮਾਤਮਾ ਜੀ, ਆਪ ਜੀ ਤੋਂ ਬਿਨਾਂ ਕੋਈ ਸਾਡੇ ਮਨ ਨੂੰ ਵੀ ਮਹਾਰਾਜ ਟਿਕਾਉਣ ਵਾਲਾ ਨਹੀਂ ਹੈ। ਹਰ ਬਿਨ ਕੌਣ ਸਹਾਈ ਮਨ ਕਾ। ਜਿੰਨੇ ਵੀ ਸੰਸਾਰ ਭਰ ਦੇ ਜੀਵ ਹਨ, ਸਭ ਫਨਾ ਹੋ ਜਾਣ ਵਾਲੇ ਨੇ।
ਫਿਰ ਪਰਮੇਸ਼ਰ ਤੋਂ ਬਿਨਾਂ ਕੌਣ ਹੈ ਜੋ ਸਾਡਾ ਸਹਾਇਕ ਹੋਣ ਵਾਲਾ ਹੈ। ਸਰਬੀ ਰੰਗੀ ਰੂਪੀ ਤੂੰ ਹੈ। हे ਪ੍ਰਮਾਤਮਾ, ਜਿੰਨੇ ਵੀ ਸੰਸਾਰ ਦੇ ਅੰਦਰ ਰੰਗ ਹਨ, ਸਭ ਰੰਗਾ ਰੂਪ ਹੋ ਕਰਕੇ ਆਪ ਜੀ ਵਰਤ ਰਹੇ ਹੋ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਆਪ ਹੀ ਪ੍ਰਮਾਤਮਾ ਇੱਕ ਨਿਰਗੁਣ ਸਰੂਪ, ਇੱਕ ਰੰਗ ਰੂਪ ਹੋ ਕੇ ਵਰਤ ਰਿਹਾ ਹੈ। ਆਪ ਹੀ ਬਹੁਤੇ ਰੰਗਾ ਰੂਪ ਹੋ ਕੇ ਵਰਤ ਰਿਹਾ ਹੈ। ਆਪ ਹੀ ਇੱਕ ਪ੍ਰਮਾਤਮਾ ਆਪਣੇ ਇੱਕ ਰਸ ਨਾਮ ਰੂਪ ਰੰਗ ਆਨੰਦ ਦੇ ਵਿੱਚ ਵਰਤ ਰਿਹਾ ਹੈ। ਤੇ ਆਪ ਹੀ ਪ੍ਰਮਾਤਮਾ ਸੰਸਾਰ ਦੇ ਬਹੁਤੇ ਵਿਸ਼ਿਆਂ ਰੂਪੀ ਰੰਗਾ ਰੂਪ ਹੋ ਕਰਕੇ ਫਿਰ ਸੰਸਾਰ ਦੇ ਜਿੰਨੇ ਵੀ ਭਾਂਤ ਤਰ੍ਹਾਂ ਦੀ ਰੰਗਾਂ ਦੀ ਮਾਇਆ, ਇਹ ਮਾਕੀ ਸੁਖ ਪ੍ਰਾਪਤ ਪਰਮੇਸ਼ਰ ਨੇ ਪੈਦਾ ਕੀਤੇ ਨੇ। ਮਹਾਰਾਜ ਕਹਿੰਦੇ ਆਪ ਹੀ ਸਭ ਰੰਗਾ ਰੂਪ ਹੋ ਕੇ ਪ੍ਰਮਾਤਮਾ ਵਰਤ ਰਿਹਾ ਹੈ। ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਸਰਬੀ ਰੰਗੀ ਰੂਪੀ ਤੂੰ ਹੈ। हे ਪ੍ਰਮਾਤਮਾ, ਜਿੰਨੇ ਵੀ ਸੰਸਾਰ ਦੇ ਰੂਪ ਹਨ, ਰੂਪ ਇੱਕ ਥੋੜਾ, ਸਾਧ ਸੰਗਤ ਜੀ ਕਿੰਨੇ ਕਿੰਨੇ ਪ੍ਰਕਾਰ ਦੇ ਜੀਵ ਹਨ, ਵੱਖੋ ਵੱਖਰੇ ਉਹਨਾਂ ਦੇ ਰੂਪ ਹਨ, ਵੱਖੋ ਵੱਖਰੇ ਰੰਗ ਹਨ, ਵੱਖੋ ਵੱਖਰੀਆਂ ਤਿਨਾਂ ਦੀਆਂ ਰੇਖਾਵਾਂ ਹਨ। ਹੱਥਾਂ ਦੀਆਂ ਰੇਖਾਵਾਂ ਹੀ ਨਹੀਂ ਕਿਸੇ ਜੀਵ ਦੀਆਂ ਰਲਦੀਆਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਹੈ ਪ੍ਰਮਾਤਮਾ, ਅਨੇਕਾਂ ਆਪ ਜੀ ਦੇ ਪੈਦਾ ਕੀਤੇ ਹੋਏ ਰੂਪ ਹਨ। ਸਭ ਰੂਪ ਹੋ ਕਰਕੇ ਵੀ ਮਹਾਰਾਜ ਆਪ ਜੀ ਵਰਤ ਰਹੇ ਹੋ। ਸਭ ਰੰਗਾ ਰੂਪ ਹੋ ਕਰਕੇ ਪਰਮੇਸ਼ਰ ਆਪ ਜੀ ਵਰਤ ਰਹੇ ਹੋ। ਤਿਸ ਬਖਸ਼ੇ ਜਿਸ ਨਦਰ ਕਰੇ। ਤੇ ਜਿੰਨੇ ਵੀ ਭਾਂਤ ਤਰ੍ਹਾਂ ਦੇ ਰੂਪਾਂ ਵਾਲੇ ਹੈ, ਵੱਖੋ ਵੱਖਰੇ ਸੰਸਾਰ ਦੇ ਜੀਵਾਂ ਦੇ ਸਵਰੂਪ ਹਨ, ਵੱਖੋ ਵੱਖਰੇ ਰੰਗ ਹਨ। ਫਿਰ ਜੀਵਨ ਜਿਹੜਾ ਨਿਰਵਾਹ ਕਰਨ ਦੇ ਵੱਖੋ ਵੱਖਰੇ ਜੁਗਤੀਆਂ ਨੇ, ਵੱਖੋ ਵੱਖਰੇ ਢੰਗ ਤਰੀਕੇ ਹਨ ਸੰਸਾਰ ਭਰ ਦੇ ਤਮਾਮ ਜੀਵਾਂ ਦੇ ਕੋਲ। ਤੇ ਮਹਾਰਾਜ, ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਦੀ ਨਜ਼ਰ ਹੋ ਜਾਂਦੀ ਹੈ, ਉਹਨਾਂ ਦੇ ਗੁਨਾਹ ਬਖਸ਼ ਲੈਂਦੇ ਹੋ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ, ਉਹ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਬਖਸ਼ਣਹਾਰਾ ਬਖਸ਼ੰਦ ਹੋ ਕਰਕੇ ਪ੍ਰਮਾਤਮਾ ਬਖਸ਼ ਲੈਂਦਾ। ਮਹਾਰਾਜ ਕਹਿੰਦੇ ਉਹ ਗੁਰਮੁਖ ਪਿਆਰੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਉਹ ਆਪਣੇ ਗੁਨਾਹ ਬਖਸ਼ਾ ਲੈਂਦੇ ਹਨ। ਔਰ ਇਸ ਪ੍ਰਕਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਤਿਸ ਬਖਸ਼ੇ ਜਿਸ ਨਦਰ ਕਰੇ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਦੀ ਨਜ਼ਰ ਕਰ ਦਿੰਦਾ ਹੈ, ਤਿਨਾਂ ਨੂੰ ਸਾਧ ਸੰਗਤ ਜੀ ਮਹਾਰਾਜ ਦੀ ਪਿਆਰੀ ਸਤ ਸੰਗਤ ਵਿੱਚ ਜੋੜ ਕਰਕੇ ਉਹਨਾਂ ਦੇ ਗੁਨਾਹ ਬਖਸ਼ਾ ਦਿੰਦਾ ਹੈ। ਪੂਰੇ ਸਤਿਗੁਰੂ ਜੀ ਵਾਲੇ ਉਹਨਾਂ ਨੂੰ ਬਣਾ ਕਰਕੇ ਔਗਣ ਕੀਤੇ ਗੁਨਾਹ ਸਭ ਪ੍ਰਮਾਤਮਾ ਬਖਸ਼ਾ ਦੇਣ ਵਾਲਾ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਸਾਸ ਬੁਰੀ ਘਰ ਵਾਸ ਨਾ ਦੇਵੈ। ਸਤਿਗੁਰੂ ਜੀ ਉਦਾਹਰਣ ਦੇ ਕਰਕੇ ਮਹਾਰਾਜ ਉਪਦੇਸ਼ ਦੇ ਰਹੇ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜਿਵੇਂ ਪ੍ਰਤੱਖ ਵੀ ਸੰਸਾਰ ਦੀ ਰੀਤੀ ਹੈ। ਜੇ ਸਾਧ ਸੰਗਤ ਜੀ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆ ਸੱਸ ਦਾ ਸੁਭਾਅ ਬੁਰਾ ਹੋਵੇ ਤੇ ਸਾਧ ਸੰਗਤ ਜੀ ਨੂੰਹ ਨੂੰ ਘਰ ਦੇ ਵਿੱਚ ਵਸਣ ਨਹੀਂ ਦਿੰਦੀ। ਮਹਾਰਾਜ ਸਤਿਗੁਰੂ ਜੀ ਉਦਾਹਰਣ ਦੇ ਕਰਕੇ ਫਰਮਾਉਂਦੇ ਨੇ, ਸਾਸ ਬੁਰੀ ਘਰ ਵਾਸ ਨਾ ਦੇਵੈ। ਕਹਿੰਦੇ ਹਨ ਕਿ ਪਰਿਵਾਰ ਭਾਵ ਕਿ ਉਹ ਪਤੀ ਦੇ ਨਾਲ ਉਹਦਾ ਮਿਲਾਪ ਨਹੀਂ ਹੋਣ ਦਿੰਦੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਸੰਸਾਰ ਦੀ ਰੀਤੀ ਹੈ। ਪਿਰ ਸਿਓ ਮਿਲਣ ਨਾ ਦੇ ਬੁਰੀ। ਬੁਰੀ ਕਹੀਏ ਕਿ ਜਿਹੜੇ ਬੁਰੇ ਸੁਭਾਅ ਵਾਲੀ ਬੁਰੀ ਸੱਸ ਹੈ, ਸੁਭਾਅ ਉਹਦਾ ਬੁਰਾ ਹੋਣੇ ਕਰਕੇ ਮਹਾਰਾਜ ਕਹਿੰਦੇ ਫਿਰ ਪਤੀ ਦੇ ਨਾਲ ਉਹ ਪਤਨੀ ਨੂੰ ਮਿਲਣ ਨਹੀਂ ਦਿੰਦੀ। ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਇਸੇ ਪ੍ਰਕਾਰ ਅੰਤਰੀ ਭਾਵ ਦੇ ਵਿੱਚ ਫਰਮਾਉਂਦੇ ਆ। ਫਿਰ ਇਹੀ ਪੰਕਤੀ ਪੜੋ ਜੀ, ਸਾਸ ਬੁਰੀ ਘਰ ਵਾਸ ਨਾ ਦੇਵੈ। ਅਵਿਦਿਆ ਰੂਪ ਜਿਹੜੀ ਸੱਸ ਹੈ ਸਾਧ ਸੰਗਤ ਜੀ, ਇਹ ਹਿਰਦੇ ਰੂਪ ਘਰ ਦੇ ਵਿੱਚ ਜੋ ਪਤੀ ਪਰਮੇਸ਼ਰ ਹੈ, ਉਸ ਦੇ ਨਾਲ ਮਹਾਰਾਜ ਕਹਿੰਦੇ ਮਿਲਣ ਨਹੀਂ ਦਿੰਦੀ। ਕਿਉਂਕਿ ਅਵਿਦਿਆ ਦਾ ਸੁਭਾਅ ਹੈ ਕਿ ਹਰ ਸਮੇਂ ਬਾਰ-ਬਾਰ ਜੀਵ ਨੂੰ ਬੁਰੇ ਪਾਸੇ ਹੀ ਲਗਾਉਣਾ, ਚੰਗੇ ਪਾਸੇ ਲੱਗਣ ਨਾ ਦੇਣਾ, ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਜੁੜਨ ਨਾ ਦੇਣਾ। ਮਹਾਰਾਜ ਕਹਿੰਦੇ ਇੱਦਾਂ ਦੀ ਹਾਲਤ ਹੈ। ਸੋ ਇਸ ਕਰਕੇ ਸਾਸ ਬੁਰੀ ਘਰ ਵਾਸ ਨਾ ਦੇਵੈ, ਕਿ ਹਿਰਦੇ ਰੂਪ ਘਰ ਦੇ ਵਿੱਚ ਇਹ ਜੀਵ ਨੂੰ ਵਸਣ ਨਹੀਂ ਦਿੰਦੀ।
ਭਾਵ ਕਿ ਪਰਮੇਸ਼ਰ ਦੇ ਨਾਲ ਮਿਲਣ ਤੋਂ ਬਾਰ-ਬਾਰ ਰੁਕਾਵਟਾਂ ਹੀ ਪਾਵਨਾ ਕਰਦੀ ਹੈ। ਫਿਰ ਸਿਓ ਮਿਲਣ ਨਾ ਦੇ ਬੁਰੀ। ਮਹਾਰਾਜ ਕਹਿੰਦੇ ਬੁਰਾ ਸੁਭਾਅ ਹੋਣੇ ਕਰਕੇ ਅਵਿਦਿਆ ਰੂਪ ਸੱਸ ਦਾ ਫਿਰ ਪਤੀ ਪਰਮੇਸ਼ਰ ਦੇ ਨਾਲ ਮਿਲਣ ਤੋਂ ਬਾਰ-ਬਾਰ ਰੋਕਾਂ ਪਾਉਂਦੀ ਹੈ, ਮਿਲਣ ਨਹੀਂ ਦੇਣਾ ਕਰਦੀ। ਜਦੋਂ ਤੱਕ ਅਵਿਦਿਆ ਹੈ ਜੀਵ ਦੇ ਅੰਦਰ, ਉਦੋਂ ਤੱਕ ਪਰਮੇਸ਼ਰ ਦੇ ਨਾਲ ਕਦੇ ਮਿਲਾਪ ਨਹੀਂ ਹੋ ਸਕਦਾ। ਇਸ ਲਈ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਫਿਰ ਸਿਓ ਮਿਲਣ ਨਾ ਦੇ ਬੁਰੀ। ਐਸੀ ਬੁਰੇ ਸੁਭਾਅ ਵਾਲੀ ਹੈ, ਫਿਰ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਇਹ ਜੀਵ ਰੂਪ ਸਖੀ ਨੂੰ ਮਿਲਣ ਹੀ ਨਹੀਂ ਦਿੰਦੀ। ਸਖੀ ਸਾਜਨੀ ਕੇ ਹਉ ਚਰਨ ਸਰੇਵਾ। ਜੋ ਮਹਾਤਮਾ ਰੂਪ ਸਖੀ ਹੈ, ਜਾਂ ਕਹਿ ਲਈਏ ਕਿ ਸ਼ੁੱਧ ਬੁੱਧ ਰੂਪੀ ਜਿਹੜੀ ਸਖੀ ਹੈ, ਜੋ ਪਰਮੇਸ਼ਰ ਦੇ ਨਾਲ ਮਿਲਾਉਣ ਦੇ ਸਾਡੇ ਸਹਾਇਕ ਬਣਦੀ ਹੈ। ਸ਼ੁੱਧ ਬੁੱਧੀ ਹੋਵੇ, ਚੰਗੀ ਅਕਲ ਹੋਵੇ ਤੇ ਸਾਧ ਸੰਗਤ ਜੀ ਮਨੁੱਖ ਚੰਗੇ ਪਾਸੇ ਚੱਲਦਾ, ਸਹੀ ਰਸਤਾ ਜੀਵਨ ਦੇ ਵਿੱਚ ਧਾਰਨ ਕਰਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਉਚਾਰਨ ਕੀਤਾ ਕਿ ਐਸੀ ਮਹਾਤਮਾ ਰੂਪ ਜੋ ਸਖੀ ਸਾਜਨੀ ਕੇ ਹਉ ਚਰਨ ਸਰੇਵਾ, ਜੋ ਪਰਮਾਤਮਾ ਦੇ ਨਾਲ ਮਿਲਾਉਣ ਦੇ ਸਾਡੇ ਸਹਾਇਕ ਬਣ ਰਹੀ ਹੈ। ਐਸੇ ਗਰੀਬ ਨਵਾਜ ਮਹਾਰਾਜ ਕਹਿੰਦੇ ਉਹਨਾਂ ਮਹਾਤਮਾ ਰੂਪ ਸਖੀ ਤੋਂ ਅਸੀਂ ਚਰਨਾਂ ਨੂੰ ਸਿਰੇਵਣਾ ਕਰਦੇ ਹਾਂ, ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ। ਹਰ ਗੁਰ ਕਿਰਪਾ ਤੇ ਨਦਰ ਧਰੀ। ਜਿਨ੍ਹਾਂ ਤੇ ਗਰੀਬ ਨਵਾਜ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰਾਂ ਨੇ ਕਿਰਪਾ ਧਾਰਨ ਕੀਤੀ ਹੈ। ਐਸੀ ਜੋ ਮਹਾਤਮਾ ਰੂਪ ਸਖੀ ਹੈ, ਜਿਸ ਦੇ ਅਕਾਲ ਪੁਰਖ ਪਰਮਾਤਮਾ ਰੂਪ ਪੂਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸ਼ਬਦ ਦੀ ਦਾਰ ਦੇ ਕਰਕੇ ਮਹਾਰਾਜ ਸਾਹਿਬ ਜੀ ਨੇ ਨਿਵਾਜਿਆ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਚਰਨਾਂ ਨੂੰ ਧੋਣ ਦੀ ਅਸੀਂ ਸੇਵਾ ਕਰਦੇ ਹਾਂ। ਮਹਾਰਾਜ ਹਜੂਰ ਕਹਿੰਦੇ ਇੰਨੀ ਜ਼ਿਆਦਾ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਨਿਮਰਤਾ ਬਖਸ਼ਿਸ਼ ਕੀਤੀ ਹੈ। ਆਪ ਵਿਚਾਰ ਮਾਰ ਮਨ ਦੇਖਿਆ। ਜਿਨ੍ਹਾਂ ਨੇ ਆਪਣੇ ਮਨ ਦੀਆਂ ਵਿਚਾਰਾਂ ਨੂੰ ਮਾਰ ਕਰਕੇ, ਮਨ ਨੂੰ ਵਸ ਵਿੱਚ ਕਰਕੇ ਅਕਾਲ ਪੁਰਖ ਪ੍ਰਮਾਤਮਾ ਦਾ ਸਰੂਪ ਦੇਖਿਆ ਹੈ। ਤੁਮ ਸਾ ਮੀਤ ਨਾ ਅਵਰ ਕੋਈ। ਉਹ ਨਿਸ਼ਚੈ ਕਰਕੇ ਬੇਨਤੀਆਂ ਕਰਦੇ ਨੇ, ਹੇ ਪ੍ਰਮਾਤਮਾ ਆਪ ਜੈਸਾ ਕੋਈ ਮਿੱਤਰ ਸਾਡਾ ਨਹੀਂ ਹੈ ਸੰਸਾਰ ਦੇ ਅੰਦਰ। ਹਰ ਸਾ ਮੀਤ ਨਾਹੀ ਮੈਂ ਕੋਈ। ਹੇ ਮਹਾਰਾਜ ਆਪ ਜੈਸਾ ਕੋਈ ਵੀ ਸੰਸਾਰ ਦੇ ਅੰਦਰ ਸਾਡਾ ਮਿੱਤਰ ਨਹੀਂ ਹੈ, ਕਿਉਂਕਿ ਮਿੱਤਰ ਕਨੇਰੇ ਕਰ ਥੱਕੀ ਮੇਰਾ ਦੁੱਖ ਕਾਟਿਆ ਕੋਏ। ਮਹਾਰਾਜ ਜੀਵ ਰੂਪ ਸਖੀ ਦੁਆਰਾ ਉਚਾਰਨ ਕਰਦੇ ਹੈ ਕਿ ਹੇ ਮਹਾਰਾਜ ਸੰਸਾਰ ਦੇ ਅੰਦਰ ਬਹੁਤੇ ਮਿੱਤਰ ਬਣਾ ਕਰਕੇ ਮੈਂ ਥੱਕ ਹਾਰ ਗਈ ਹਾਂ। ਮਹਾਰਾਜ ਕਿਸੇ ਵੀ ਮੇਰਾ ਜੰਮਣ ਮਰਨ ਦਾ ਅਥਵਾ ਅਗਿਆਨ ਦਾ ਦੁੱਖ ਨਹੀਂ ਕਟਿਆ। ਆਪ ਕਿਰਪਾ ਕਰੋ ਮਹਾਰਾਜ, ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਹੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਮੇਰੇ ਅੰਦਰ ਤੋਂ ਅਗਿਆਨ ਦਾ ਦੁੱਖ ਹੈ, ਜਿਸ ਅਗਿਆਨ ਕਰਕੇ ਬਾਰ-ਬਾਰ ਜਨਮ ਤੇ ਮਰਨ ਹੁੰਦਾ ਪਿਆ। ਆਪ ਗਰੀਬ ਨਵਾਜ ਸਤਿਗੁਰੂ ਜੀ ਇਸ ਭਿਆਨਕ ਦੁੱਖ ਤੋਂ ਮੈਨੂੰ ਆਜ਼ਾਦ ਕਰਵਾ ਦੇਣਾ ਕਰੋ। ਸੋ ਇਸ ਪ੍ਰਕਾਰ ਹਜੂਰ ਉਚਾਰਨ ਕਰ ਰਹੇ ਹੈ, ਆਪ ਵਿਚਾਰ ਮਾਰ ਮਨ ਦੇਖਿਆ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ, ਮਨ ਦੀਆਂ ਵਿਚਾਰਾਂ ਨੂੰ ਜਿਨ੍ਹਾਂ ਨੇ ਅਭਾਵ ਕਰ ਲਿਆ, ਮਨ ਨੂੰ ਮਾਰਨਾ ਭਾਵ ਕੇ ਵਸ ਵਿੱਚ ਕਰ ਲਿਆ, ਮਨ ਨੂੰ ਵਸ ਵਿੱਚ ਕਰਕੇ ਪਰਮੇਸ਼ਰ ਨੂੰ ਦੇਖਿਆ, ਉਹ ਗੁਰਮੁਖ ਪਿਆਰੇ ਇਹੋ ਬਾਰ-ਬਾਰ ਬੇਨਤੀਆਂ ਕਰਦੇ ਨੇ, ਮਹਾਰਾਜ ਆਪ ਜੈਸਾ ਕੋਈ ਸਾਡਾ ਮਿੱਤਰ ਨਹੀਂ ਹੈ। ਜਿਉ ਤੂੰ ਰਾਖੇ ਤਿਵ ਹੀ ਰਹਿਣਾ। ਹੇ ਪ੍ਰਮਾਤਮਾ ਜਿਵੇਂ ਆਪ ਜੀ ਸਾਨੂੰ ਰੱਖਣਾ ਚਾਹੋ ਉਵੇਂ ਹੀ ਅਸੀਂ ਰਹਿਣ ਵਾਲੇ ਹਾਂ, ਕਿਉਂਕਿ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਹੇ ਪੂਰੇ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦਾ ਵਿਸ਼ਵਾਸ, ਹਿਰਦੇ ਅੰਦਰ ਭਰੋਸਾ ਧਾਰਨ ਕਰਕੇ ਮਹਾਰਾਜ ਆਪ ਜੀ ਦੇ ਨਾਲ ਅਸਾਂ ਨੇ ਮਿੱਤਰਤਾ ਪਾਈ ਹੈ। ਹੁਣ ਮਹਾਰਾਜ ਜਿਵੇਂ ਆਪ ਜੀ ਨੂੰ ਭਾਵਦਾ ਹੈ ਤਿਵੇਂ ਆਪ ਕਿਰਪਾ ਕਰਕੇ ਸਾਨੂੰ ਰੱਖ ਲੈਣਾ ਕਰੋ। ਦੁਖ ਸੁਖ ਦੇਵਹਿ ਕਰਹਿ ਸੋਈ। ਹੇ ਮਹਾਰਾਜ ਸਾਨੂੰ ਜੀਵਨ ਦੇ ਅੰਦਰ ਦੁੱਖ ਦਿੰਦੇ ਹੋ, ਸੁਖ ਦਿੰਦੇ ਹੋ, ਉਹ ਸਾਡੇ ਕਰਮਾਂ ਅਨੁਸਾਰ ਆਪ ਜੀ ਦੇਣ ਵਾਲੇ ਹੋ। ਜੋ ਆਪ ਜੀ ਸਾਡੇ ਤੋਂ ਕਰਾਉਣਾ ਚਾਹੋ ਉਹੋ ਹੀ ਮਹਾਰਾਜ ਅਸੀਂ ਕਰਨ ਵਾਲੇ ਹਾਂ।
ਔਰ ਇਸ ਪ੍ਰਕਾਰ ਮਹਾਰਾਜ ਜੀਵਨ ਦੇ ਅੰਦਰ ਸਾਨੂੰ ਦੁੱਖ ਦਿੰਦੇ ਹੋ, ਫਿਰ ਵੀ ਆਪ ਜੀ ਦੀ ਸਨਮੁਖ ਹੋ ਕਰਕੇ ਅਰਦਾਸ ਕਰਦੇ ਹਾਂ। ਸੁਖ ਦਿੰਦੇ ਹੋ, ਫਿਰ ਵੀ ਆਪ ਜੀ ਦਾ ਸ਼ੁਕਰਾਨੇ ਦੀ ਅਰਦਾਸ ਕਰਦੇ ਹਾਂ। ਜਿਵੇਂ ਆਪ ਜੀ ਮਹਾਰਾਜ ਸਾਡੇ ਤੋਂ ਕਰਾਵਣਾ ਕਰਦੇ ਹੋ, ਉਵੇਂ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਕਰਦੇ ਹਾਂ। ਇਸ ਪ੍ਰਕਾਰ ਜਿਵੇਂ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਗੁਰਬਾਣੀ ਅੰਦਰ, ਮੋਹਿ ਸਿਆਣਪ ਕਛੂ ਨਾ ਆਵੇ। ਮਹਾਰਾਜ ਜਿਵੇਂ ਆਪ ਜੀ ਕਰਾਉਣਾ ਚਾਹੋ ਉਸੇ ਤਰ੍ਹਾਂ ਕਰਦੇ, ਸਾਨੂੰ ਕੋਈ ਸਿਆਣਪ ਨਹੀਂ ਫੁਰਨਾ ਕਰਦੀ, ਕਿਉਂਕਿ ਆਪ ਜੀ ਦੀ ਸ਼ਰਨ ਅਸਾਂ ਨੇ ਧਾਰਨ ਕੀਤੀ ਹੈ। ਆਪ ਜੀ ਦੀ ਮਹਾਰਾਜ ਸ਼ਰਨ ਵਿੱਚ ਮਨ ਬਾਣੀ ਸਰੀਰ ਕਰਕੇ ਆ ਗਏ। ਆਪ ਜੀ ਦੇ ਨਾਲ ਅਸਾਂ ਨੇ ਮਿੱਤਰਤਾ ਪਾਈ ਹੈ। ਆਸਾ ਮਨਸਾ ਦੋ ਬਿਨਾਸਤ। ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚੋਂ ਆਸਾ ਤੇ ਮਨਸਾ ਦੋਵੇਂ ਨਾਸ਼ ਕਰ ਦਿੱਤੀਆਂ ਹਨ, ਅਭਾਵ ਕਰ ਦਿੱਤੀਆਂ ਨੇ। ਆਸਾ ਕਹੀਏ ਕਿ ਜੋ ਲੰਬੇਰੀ ਆਸ ਮਨ ਦੇ ਵਿੱਚ ਲਾ ਕਰਕੇ ਬੈਠ ਜਾਣਾ ਕਿ ਆਉਣ ਵਾਲੇ ਸਮੇਂ ਵਿੱਚ ਇਵੇਂ ਮੈਂ ਕਰਾਂਗਾ, ਇਵੇਂ ਮੈਨੂੰ ਇਹ ਪ੍ਰਾਪਤੀ ਹੋ ਜਾਵੇ। ਲੰਬੇ ਮਨ ਦੀ ਜਿਹੜੀ ਇੱਛਾ ਧਾਰਨ ਕਰਨੀ, ਉਹਨੂੰ ਆਸਾ ਕਿਹਾ ਜਾਂਦਾ। ਤੇ ਮਨਸਾ ਕਹੀਏ ਕਿ ਜਿਵੇਂ ਹੁਣੇ ਹੀ ਮਨ ਦੇ ਵਿੱਚ ਕੋਈ ਫੁਰਨਾ ਫੁਰਿਆ ਹੋਵੇ, ਉਹਨੂੰ ਕਿਹਾ ਜਾਂਦਾ ਹੈ ਮਨਸਾ। ਲੰਬੇਰੇ ਸਮੇਂ ਦੀ ਇੱਛਾ ਕੋਈ ਲੈ ਕੇ ਬੈਠ ਜਾਣਾ, ਉਹਨੂੰ ਆਸਾ ਕਿਹਾ ਜਾਂਦਾ ਹੈ। ਮਹਾਰਾਜ ਹਜ਼ੂਰ ਕਹਿੰਦੇ ਹਨ ਕਿ ਆਸਾ ਮਨਸਾ ਦੋ ਬਿਨਾਸਤ। ਜਿਨ੍ਹਾਂ ਨੇ ਆਸਾ ਤੇ ਮਨਸਾ ਦੋਵਾਂ ਨੂੰ ਵਿਨਾਸ਼ ਵਿਸ਼ੇਸ਼ ਕਰਕੇ ਨਾਸ਼ ਕਰ ਦਿੱਤਾ ਹੈ, ਆਪਣੇ ਹਿਰਦੇ ਵਿੱਚੋਂ ਅਭਾਵ ਕਰ ਲਿਆ ਹੈ। ਤ੍ਰਿਹ ਗੁਣ ਆਸ ਨਿਰਾਸ ਭਈ। ਮਹਾਰਾਜ ਕਹਿੰਦੇ ਤਿੰਨਾਂ ਗੁਣਾਂ ਤੋਂ ਉਹਨਾਂ ਨੇ ਸੰਸਾਰ ਦੀ ਜਿਹੜੀ ਤਿੰਨਾਂ ਗੁਣਾਂ ਦੇ ਸੁੱਖਾਂ ਦੀ ਆਦ ਛੱਡ ਕਰਕੇ ਨਿਰਾਸ਼ ਹਿਰਦੇ ਕਰਕੇ ਨਿਰਾਸ਼ਤਾ ਧਾਰਨ ਕਰ ਲਈ, ਭਾਵ ਕਿ ਉਪਰਾਮ ਹੋ ਜਾਣਾ ਕੀਤਾ। ਨਾ ਤਾਂ ਕੋਈ ਦੁਨੀਆ ਦਾ ਸੁੱਖ ਮਨ ਨੂੰ ਚੰਗਾ ਲੱਗਦਾ ਹੈ, ਨਾ ਜਗਤ ਦੀ ਮੋਹ ਮਮਤਾ ਮਨ ਨੂੰ ਵਿਆਪਦੀ ਹੈ, ਨਾ ਕਿਸੇ ਪ੍ਰਕਾਰ ਮਹਾਰਾਜ ਕਹਿੰਦੇ ਸੰਸਾਰ ਦਾ ਕੋਈ ਸੁੱਖ ਚੰਗਾ ਮਨ ਨੂੰ ਲੱਗਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਆਸਾ ਮਨਸਾ ਦੂਰ ਕਰਨ ਦੇ ਨਾਲ ਤ੍ਰਿਹ ਗੁਣ ਆਸ ਨਿਰਾਸ ਭਈ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਤਿੰਨਾਂ ਗੁਣਾਂ ਦੀ ਜੋ ਮਨ ਦੇ ਵਿੱਚ ਆਸਾ ਲਾਈ ਸੀ, ਉਹਨਾਂ ਤੋਂ ਵੀ ਨਿਰਾਸ਼ੇ ਉਪਰਾਮ ਹੋ ਜਾਣਾ ਕੀਤਾ। ਜਿਹਨੂੰ ਦੁਨੀਆ ਦੇ ਸੁੱਖ ਮਨ ਨੂੰ ਚੰਗੇ ਨਾ ਲੱਗਦੇ, ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ, ਕੇਵਲ ਵਾਹਿਗੁਰੂ ਜੀ ਦਾ ਨਾਮ ਮਨ ਨੂੰ ਚੰਗਾ ਲੱਗਦਾ, ਐਸੇ ਗੁਰਮੁਖ ਪਿਆਰੇ ਮਹਾਰਾਜ ਕਹਿੰਦੇ ਤਿੰਨਾਂ ਗੁਣਾਂ ਤੋਂ ਉਪਰਾਮ ਹੋ ਗਏ ਹਨ। ਉਹਨਾਂ ਨੇ ਚੌਥੇ ਤੁਰੀਆ ਪਦ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਨਾਲ ਮਿਲਣ ਦੇ ਪਦ ਦੀ ਵਿਚਾਰ ਕੀਤੀ ਹੈ। ਉਹ ਸੰਸਾਰ ਦੇ ਆਸਾ ਮਨਸਾ ਸਭ ਤ੍ਰਿਸ਼ਨਾਵਾਂ ਨੂੰ ਛੱਡ ਕੇ ਉਪਰਾਮ ਹੋ ਗਏ ਹਨ। ਤੁਰਿਆ ਅਵਸਥਾ ਗੁਰਮੁਖ ਪਾਈਐ। ਹਜੂਰ ਕਹਿੰਦੇ ਐਸੇ ਗੁਰਮੁਖਾਂ ਨੇ ਤੁਰੀ ਅਵਸਥਾ, ਭਾਵ ਕਿ ਪਰਮੇਸ਼ਰ ਦੀ ਪ੍ਰਾਪਤੀ ਦੀ ਜਿਹੜੀ ਅਵਸਥਾ ਹੈ, ਸਾਧ ਸੰਗਤ ਜੀ ਗੁਰਮੁਖਾਂ ਨੇ ਪ੍ਰਾਪਤ ਕੀਤੀ ਹੈ। ਜੋ ਮਨ ਬਾਣੀ ਸਰੀਰ ਕਰਕੇ ਸਤਿਗੁਰਾਂ ਦੇ ਸਨਮੁਖ ਹੋ ਕੇ ਰਹਿੰਦੇ ਨੇ, ਜੀਵਨ ਕਾਲ ਦੌਰਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਦੇ ਵੀ ਦਰ ਛੱਡਦੇ ਨਹੀਂ ਹੈ। ਐਸਾ ਗੁਰਮੁਖਾਂ ਦਾ ਜੀਵਨ ਹੈ। ਹਜੂਰ ਕਹਿੰਦੇ ਨੇ ਤੁਰੀਆ ਅਵਸਥਾ ਗੁਰਮੁਖ ਪਾਈ ਹੈ, ਅਥਵਾ ਹੈ ਜੀਵ ਗੁਰਾਂ ਦੇ ਮੁਖ ਦੁਆਰਾ ਮਹਾਰਾਜ ਸਾਹਿਬ ਜੀ ਤੋਂ ਉਪਦੇਸ਼ ਦੀ ਪ੍ਰਾਪਤੀ ਕਰਕੇ ਹੀ ਐਸੀ ਉੱਚ ਅਵਸਥਾ ਨੂੰ ਪਾਈਦਾ ਹੈ। ਸੰਤ ਸਭਾ ਕੀ ਓਟ ਲਹੀ। ਜਿਨ੍ਹਾਂ ਨੇ ਸਤਿਪੁਰਸ਼ਾਂ ਦੇ ਨਾਮ ਜਪਣ ਵਾਲਿਆਂ ਦੀ ਸਭਾ, ਭਾਵ ਕਿ ਸੰਗਤ ਦਾ ਆਸਰਾ ਲਿਆ, ਐਸੇ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਦੀ ਪ੍ਰਾਪਤੀ ਦੀ ਅਵਸਥਾ ਪਾ ਲਈ ਹੈ। ਗਿਆਨ ਧਿਆਨ ਸਗਲੇ ਸਭ ਜਪ ਤਪ। ਸੰਸਾਰ ਦੇ ਅੰਦਰ ਜਿਹੜਾ ਸਾਧ ਸੰਗਤ ਜੀ ਪਤੰਜਲ ਆਦਿਕ ਦਾ ਗਿਆਨ ਪ੍ਰਾਪਤ ਕਰਨਾ, ਫਿਰ ਇਸੇ ਤਰ੍ਹਾਂ ਧਿਆਨ ਜੁਗਤੀਆਂ ਨੂੰ ਪ੍ਰਾਪਤ ਕਰ ਲੈਣਾ ਹੈ। ਫਿਰ ਜਿੰਨੇ ਵੀ ਸੰਸਾਰ ਦੇ ਜਾਪ ਹਨ, ਜਿਵੇਂ ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ, ਫਿਰ ਤਪ ਵੀ ਸਾਧ ਸੰਗਤ ਜੀ ਕਿੰਨੇ ਕਿੰਨੇ ਪ੍ਰਕਾਰ ਦਾ ਹੈ। ਮਹਾਰਾਜ ਕਹਿੰਦੇ ਜਿੰਨੇ ਵੀ ਜਪ ਤਪ ਹਨ, ਜਿੰਨੇ ਵੀ ਤਰ੍ਹਾਂ ਦੇ ਗਿਆਨ ਤੇ ਧਿਆਨ ਹਨ, ਜਿਸ ਹਰ ਹਿਰਦੈ ਅਲਖ ਅਪੇਵਾ। ਜਿਸ ਹਿਰਦੇ ਅੰਦਰ ਭੇਦਾਂ ਤੋਂ ਰਹਿਤ ਤੇ ਨਾ ਜਾਣੇ ਜਾਣ ਵਾਲਾ ਅਲਖ ਸਰੂਪ ਪਰਮਾਤਮਾ ਆ ਜਾਂਦਾ ਹੈ, ਜਾਣੋ ਕਿ ਉਹਨਾਂ ਨੂੰ ਹਰ ਪ੍ਰਕਾਰ ਦਾ ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ। ਧਿਆਨ ਬਿਰਤੀ ਵੀ ਉਹਨਾਂ ਨੂੰ ਸਾਧ ਸੰਗਤ ਜੀ ਪ੍ਰਾਪਤ ਹੋ ਜਾਂਦੀ ਹੈ।
ਇਸੇ ਪ੍ਰਕਾਰ ਹਰ ਪ੍ਰਕਾਰ ਦੇ ਜਾਪ ਦਾ, ਹਰ ਤਰ੍ਹਾਂ ਦੇ ਤਪ ਕਰਨੇ, ਤਪ ਸਾਧਨਾ ਦਾ ਫਲ ਉਹਨਾਂ ਨੂੰ ਪ੍ਰਾਪਤ ਹੋ ਗਿਆ, ਜਿਨ੍ਹਾਂ ਨੇ ਗਰੀਬ ਨਵਾਜ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਆਪਣੇ ਹਿਰਦੇ ਵਿੱਚ ਧਾਰਨ ਕਰਨ ਲਈ ਹੈ। ਨਾਨਕ RAM ਨਾਮ ਮਨ ਰਾਤਾ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਰਤੇ ਹਨ, ਜੋ ਗੁਰਮੁਖ ਪਿਆਰਾ ਪਰਮੇਸ਼ਰ ਦੇ ਨਾਮ ਦੇ ਵਿੱਚ ਹਰ ਸਮੇਂ ਮਸਤ ਰਹਿੰਦਾ ਹੈ, ਗੁਰਮਤਿ ਪਾਏ ਸਹਿਜ ਸੇਵਾ। ਉਹ ਗੁਰਮਤਿ ਦੁਆਰਾ ਅਡੋਲ ਭਰੀ ਪ੍ਰਮਾਤਮਾ ਦੀ ਭਗਤੀ ਰੂਪ ਸੇਵਾ ਪਾ ਲੈਂਦਾ ਹੈ। ਅਡੋਲ ਹੋ ਕੇ ਪ੍ਰਮਾਤਮਾ ਦੀ ਭਗਤੀ ਰੂਪ ਟਹਿਲ ਕਰਦਾ ਹੈ। ਪ੍ਰਤੱਖ ਵੀ ਗਰੀਬ ਨਵਾਜ ਗੁਰੂ ਚਰਨਾਂ ਦੀ ਸੇਵਾ ਬੜੇ ਸ਼ਾਂਤ ਅਡੋਲ ਹੋ ਕਰਕੇ ਸਹਿਜ ਗਿਆਨ ਦੁਆਰਾ ਪ੍ਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਸਤਿਗੁਰਾਂ ਦੀ ਸੇਵਾ ਕਰਦਾ ਹੈ। ਆਸਾ ਮਹੱਲਾ ਪਹਿਲਾ। ਪੰਚ ਪਦੇ। ਮੋਹ ਕੁਟੰਬ ਮੋਹ ਸਭ ਕਾਰ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਹੈ ਪੰਜ ਪਦੇ, ਭਾਵ ਕਿ ਪੰਜ ਪਦਿਆਂ ਵਾਲੇ 2 ਸ਼ਬਦ ਹਨ। ਹੇਠਾਂ ਚਰਨਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਆ ਲਾਇਆ ਹੋਇਆ, ਭਾਵ ਪੰਜ ਪਦੇ ਕਿ ਪੰਜ ਪਦਿਆਂ ਵਾਲੀ ਜੋ ਸ਼ਬਦ ਆਸਾ ਰਾਗ ਵਿੱਚ 2 ਸ਼ਬਦ ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰਦੇ ਹਨ। ਮੋਹ ਕੁਟੰਬ ਮੋਹ ਸਭ ਕਾਰ। ਇਹ ਸਾਧ ਸੰਗਤ ਜੀ ਪਾਵਨ ਸ਼ਬਦ ਦੀ ਉਥਾਨਕਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜੰਗਲ ਦੇ ਇਲਾਕੇ ਵਿੱਚੋਂ ਲੰਘ ਰਹੇ ਨੇ ਤੇ ਖੇਤਾਂ ਦੇ ਵਿੱਚ ਸਾਧ ਸੰਗਤ ਜ਼ਿਮੀਦਾਰ ਬੈਠਾ ਹੋਇਆ ਭੁੱਬਾ ਮਾਰ ਕੇ ਰੋਈ ਜਾਂਦਾ ਤੇ ਕਦੇ ਰੱਬ ਨੂੰ ਗਾਲਾਂ ਕੱਢਦਾ, ਭਾਵ ਕਿ ਅਯੋਗ ਲਫ਼ਜ਼ ਬੋਲਦਾ ਪਿਆ ਸੀ। ਤੇ ਮਹਾਰਾਜ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਹਿ ਕੇ ਉਹਨੂੰ ਆਪਣੇ ਪਾਸ ਬੁਲਾਇਆ। ਜਦੋਂ ਨੇੜੇ ਆਇਆ ਤੇ ਨਮਸਕਾਰ ਕੀਤੀ, ਮਹਾਰਾਜ ਸਾਹਿਬ ਜੀ ਪੁੱਛਣ ਲੱਗੇ, ਭਲਿਆ ਪਰਮਾਤਮਾ ਨੂੰ ਕਿਉਂ ਗਾਲਾਂ ਕੱਢੀ ਜਾਂਦਾ? ਰੱਬ ਨੇ ਤੇਰਾ ਕੀ ਵਿਗਾੜਿਆ? ਤੇ ਅੱਗੋਂ ਕਹਿੰਦਾ ਮੇਰਾ ਛੱਡਿਆ ਕੀ ਹੈ? ਮੇਰੇ ਪੁੱਤ ਸੀ ਉਹ ਮਰ ਗਏ ਐ, ਰੱਬ ਨੇ ਮਾਰ ਦਿੱਤੇ ਐ। ਇੱਦਾਂ ਸਾਧ ਸੰਗਤ ਜੀ ਅਯੋਗ ਲਫ਼ਜ਼ ਉਹ ਜ਼ਿਮੀਂਦਾਰ ਕਹੀ ਜਾ ਰਿਹਾ ਸੀ। ਤੇ ਮਹਾਰਾਜ ਹਜੂਰ ਕਹਿੰਦੇ ਜਿੰਨੀ ਕੁ ਉਹਨਾਂ ਦੀ ਪ੍ਰਾਰਬਧ ਹੋਵੇਗੀ ਉਹ ਭੋਗ ਕਰਕੇ ਚਲੇ ਗਏ। ਪਰਮਾਤਮਾ ਨੂੰ ਕਿਉਂ ਤਾਨੇ ਮਾਰਦਾ ਪਿਆ? ਪਰਮੇਸ਼ਰ ਨੇ ਕਿੰਨੇ ਤੇਰੇ ਉੱਪਰ ਉਪਕਾਰ ਕੀਤੇ ਐ। ਤੇ ਜਦੋਂ ਬਾਰ-ਬਾਰ ਹਟੇ ਹੀ ਨਾ ਤੇ ਮਹਾਰਾਜ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਉਹਨੂੰ ਸਮਝਾਉਣ ਦੇ ਵਾਸਤੇ ਉਪਦੇਸ਼ ਦਿੱਤਾ। ਕਹਿਣ ਲੱਗੇ, ਠੀਕ ਹੈ, ਜੇ ਤੂੰ ਕਹਿੰਦਾ ਕਿ ਮੇਰਾ ਸਭ ਕੁਝ ਖਤਮ ਹੋ ਗਿਆ ਤੇ ਪ੍ਰਮਾਤਮਾ ਤੋਂ ਤੈਨੂੰ 2000 ਰੁਪਇਆ ਅਸੀਂ ਹੁਣੇ ਦਵਾ ਦੇਈਏ, ਪਰ ਉਹਦੇ ਬਦਲੇ ਤੂੰ ਇੱਦਾਂ ਕਰ, ਸਾਨੂੰ ਆਪਣੇ ਪੈਰ ਵੱਢ ਕੇ ਦੇ ਦੇ। ਪ੍ਰਮਾਤਮਾ ਤੋਂ ਤੈਨੂੰ 2000 ਰੁਪਇਆ ਹੁਣੇ ਦਵਾ ਦੇਵਾਂਗੇ। ਕਹਿੰਦਾ ਜੀ ਮੈਂ ਪੈਰਾਂ ਤੋਂ ਬਿਨਾਂ ਚੱਲਾਂਗਾ ਕਿੱਦਾਂ? ਫਿਰ ਕਹਿੰਦੇ ਤੂੰ 4000 ਰੁਪਏ ਤੈਨੂੰ ਦਵਾ ਦਿੰਦੇ ਆ, ਆਪਣੇ ਹੱਥ ਵੱਢ ਕੇ ਦੇ ਦੇ। ਨਾ ਜੀ ਨਾ, ਹੱਥਾਂ ਤੋਂ ਬਿਨਾਂ ਕੰਮ ਕਿੱਦਾਂ ਕਰਾਂਗਾ? ਫਿਰ ਕਹਿੰਦੇ ਤੂੰ ਆਪਣਾ ਜਿਹੜੇ ਨੇਤਰ ਹਨ 10000 ਰੁਪਏ ਤੈਨੂੰ ਦਵਾ ਦੇਵਾਂਗੇ, ਨੇਤਰ ਆਪਣੀ ਅੱਖਾਂ ਕੱਢ ਕੇ ਦੇ ਦੇ। ਕਹਿੰਦਾ ਮਹਾਰਾਜ ਜੇ ਅੱਖਾਂ ਗਈਆਂ ਤੇ ਜਹਾਨ ਗਿਆ, ਨੇਤਰਾਂ ਤੋਂ ਬਿਨਾਂ ਮੈਂ ਦੇਖਾਂਗਾ ਕੀ? ਮੇਰੇ ਵਾਸਤੇ ਸਭ ਕੁਝ ਮੁੱਕ ਜਾਊਗਾ। ਤੇ ਫਿਰ ਮਹਾਰਾਜ ਕਹਿੰਦੇ ਕਿ ਤੂੰ ਆਪਣਾ ਸਿਰ ਵੱਢ ਕੇ ਦੇ ਦੇ, ਤੈਨੂੰ 1 ਲੱਖ ਰੁਪਈਆ ਦਵਾ ਦੇਵਾਂਗੇ। ਤੇ ਕਹਿੰਦਾ ਮਹਾਰਾਜ ਸਿਰ ਵੱਢ ਕੇ ਦੇ ਦਿੱਤਾ ਫਿਰ ਤੇ ਮੇਰੀ ਮੌਤ ਹੀ ਹੋ ਜਾਣੀ, ਲੱਖ ਰੁਪਈਆ ਮੈਂ ਸਿਰ 'ਚ ਮਾਰਨਾ, ਕੀ ਕਰਨਾ ਉਸ ਨੂੰ? ਕਿਸੇ ਕੰਮ ਨਹੀਂ ਆਵੇਗਾ। ਤੇ ਮਹਾਰਾਜ ਕਹਿੰਦੇ ਇੰਨਾ ਕੀਮਤੀ ਪ੍ਰਮਾਤਮਾ ਨੇ ਅਮੋਲਕ ਇੰਦਰੇ ਤੈਨੂੰ ਬਖਸ਼ੇ ਹੈ, ਅਜੇ ਵੀ ਕਹੀ ਜਾਣਾ ਰੱਬ ਨੇ ਮੈਨੂੰ ਦਿੱਤਾ ਕੀ ਹੈ? ਰੱਬ ਨੇ ਮੇਰਾ ਸਭ ਕੁਝ ਖਤਮ ਕਰ ਦਿੱਤਾ। ਭਲਿਆ ਪ੍ਰਮਾਤਮਾ ਦਾ ਚਿੰਤਨ ਕਰਿਆ ਕਰ, ਰੱਬ ਦਾ ਸ਼ੁਕਰਾਨਾ ਕਰਿਆ ਕਰ। ਉਹ ਵੀ ਲੋਕ ਤਾਂ ਹੈਗੇ ਹੀ ਆ ਨਾ ਜਿਨ੍ਹਾਂ ਦੇ ਹੱਥ ਨਹੀਂ ਕੋਈ ਕੰਮ ਕਰਦੇ, ਪੈਰ ਨਹੀਂ ਕੰਮ ਕਰਦੇ, ਜਿਨ੍ਹਾਂ ਦੇ ਅੱਖਾਂ ਨਹੀਂ ਕੰਮ ਕਰਦੀਆਂ, ਕਈਆਂ ਦੇ ਕੰਨਾਂ ਤੋਂ ਹੀ ਸਾਧ ਸੰਗਤ ਜੀ ਬੋਲੇ ਹੁੰਦੇ ਆ, ਸੁਣਨ ਸ਼ਕਤੀ ਨਹੀਂ ਹੁੰਦੀ। ਉਹਨਾਂ ਨੂੰ ਪਤਾ ਕਿ ਇਹਨਾਂ ਇੰਦਰੀਆਂ ਦਾ ਕੀ ਮੁੱਲ ਹੈ, ਕੀ ਕੀਮਤ ਹੈ, ਉਹਨਾਂ ਨੂੰ ਪਤਾ ਹੈ।
ਪਰ ਮਹਾਰਾਜ ਹਜੂਰ ਕਹਿੰਦੇ ਤੈਨੂੰ ਸਭ ਕੁਝ ਰੱਬ ਨੇ ਦਿੱਤਾ ਹੈ, ਫਿਰ ਵੀ ਤੂੰ ਰੱਬ ਨੂੰ ਤਾਨੇ ਮਾਰੀ ਜਾਂਦਾ। ਨਿਮਰਤਾਵਾਨ ਹੋ ਕੇ ਪਰਮੇਸ਼ਰ ਦੇ ਕੀਤੇ ਉਪਕਾਰਾਂ ਨੂੰ ਚੇਤੇ ਕਰਿਆ ਕਰ, ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ। ਇਹ ਉਪਦੇਸ਼ ਦੇ ਕੇ ਮਹਾਰਾਜ ਅੱਗੇ ਚਲੇ ਗਏ। ਤੇ ਗਰੀਬ ਨਵਾਜ਼ ਸਤਿਗੁਰੂ ਜੀ ਜਦੋਂ ਹੋਰ ਥਾਵਾਂ ਤੇ ਉਪਦੇਸ਼ ਦੇਣ ਵਾਸਤੇ ਗਏ ਤੇ ਕੁਝ ਸਮੇਂ ਬਾਅਦ ਸਾਧ ਸੰਗਤ ਜੀ ਸਮਾਂ ਆਉਣੇ ਤੇ ਉਹਦੇ ਘਰ ਵਿੱਚ ਪੁੱਤਰਾਂ ਨੇ ਫਿਰ ਜਨਮ ਲਿਆ। ਉਮਰ ਭਾਵੇਂ ਵਡੇਰੀ ਹੋ ਗਈ ਉਹਦੀ, ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਤੂੰ ਆਪਣੇ ਪੁੱਤਰਾਂ ਨੂੰ ਸਾਧ ਸੰਗਤ ਜੀ ਬੱਚਿਆਂ ਨੂੰ ਬੜਾ ਸਿੱਖਿਆ ਦਿੰਦਾ ਪਿਆ। ਤੇ ਫਿਰ ਖੇਤਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਬਾਰ-ਬਾਰ ਸਮਝਾ ਰਹੇ ਸੀ ਇਵੇਂ ਕੰਮ ਕਰੋ, ਇਵੇਂ ਕੰਮ ਕਰਿਆ ਕਰੋ, ਤੁਹਾਨੂੰ ਕੰਮ ਨਹੀਂ ਕਰਨਾ ਆਉਂਦਾ ਅਜੇ ਤੱਕ, ਬੜਾ ਸਮਝਾ ਰਿਹਾ ਸੀ। ਤੇ ਸਤਿਗੁਰੂ ਜੀ ਜਦੋਂ ਦੁਬਾਰਾ ਆਏ ਤੇ ਮਹਾਰਾਜ ਗਰੀਬ ਨਵਾਜ਼ ਸਤਿਗੁਰਾਂ ਨੇ ਉਸ ਨੂੰ ਸਮਝਾਇਆ ਕਿ ਹੁਣ ਤੈਨੂੰ ਮੁਕਤ ਕਰ ਦਈਏ। ਕਹਿੰਦਾ ਨਾ ਜੀ ਨਾ ਜੀ, ਤਾਂ ਮੇਰੇ ਬੱਚੇ ਛੋਟੇ ਆ, ਬਹੁਤੇ ਵੱਡੇ ਨਹੀਂ ਹੋਏ, ਇਹਨਾਂ ਨੂੰ ਕੰਮ ਹੀ ਨਹੀਂ ਕਰਨਾ ਆਉਂਦਾ ਤੇ ਕਿੱਦਾਂ ਕੰਮ ਕਰਨਗੇ। ਜਿਹੜੇ ਖੇਤ ਹਨ ਇਹ ਤਾਂ ਲੋਕਾਂ ਨੇ ਵੀ ਸਾਂਭ ਲੈਣੇ ਆ, ਇਹਨਾਂ ਨੂੰ ਖੇਤੀਬਾੜੀ ਵੀ ਨਹੀਂ ਅਜੇ ਤੱਕ ਕਰਨੀ ਆਉਂਦੀ। ਤੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਚਲੇ ਗਏ। ਕੁਝ ਸਮੇਂ ਬਾਅਦ ਉਹ ਸਾਧ ਸੰਗਤ ਜੀ ਬਜ਼ੁਰਗ ਮਰ ਗਏ। ਉਸੇ ਘਰ ਦੇ ਵਿੱਚ ਗਊ ਦੇ ਘਰ ਵੱਛਾ ਬਣ ਕੇ ਜਨਮੇ ਆ। ਉਸੇ ਘਰ ਦੇ ਵਿੱਚ ਗਊ ਸੀ, ਜਿਹੜੇ ਡੰਗਰ ਪਸ਼ੂ ਬੱਝੇ ਸਨ ਗਊ ਦੇ ਘਰ ਵੱਛਾ ਬਣ ਕੇ ਜਨਮੇ ਆ। ਤੇ ਮਹਾਰਾਜ ਫੇਰ ਆਏ ਤੇ ਪੁੱਛਿਆ ਕਿ ਬਜ਼ੁਰਗ ਕਿੱਥੇ ਤੁਹਾਡਾ? ਕਹਿੰਦੇ ਜੀ ਉਹਨੂੰ ਥੋੜ੍ਹਾ ਸਮਾਂ ਹੋਇਆ ਉਹ ਮਰ ਗਿਆ। ਉਹ ਬਲਦ ਬਣੇ ਹੋਏ ਨੂੰ ਮਹਾਰਾਜ ਸਾਹਿਬ ਜੀ ਨੇ ਉਹਦੀ ਸੁਰਤ ਜਗਾ ਕੇ ਕਹਿਣ ਲੱਗੇ ਹੁਣ ਮੁਕਤ ਕਰ ਦਈਏ। ਕਹਿੰਦਾ ਨਾ ਜੀ ਨਾ ਮਹਾਰਾਜ, ਇੱਕ ਤਾਂ ਮੈਂ ਮਰ ਜਾਊਂਗਾ, 400 ਰੁਪਈਆ ਇਹਨਾਂ ਦਾ ਖਰਚ ਕੀਤਾ ਹੋਇਆ, ਇੱਕ ਹੋਰ 400 ਦਾ ਖਰੀਦ ਕੇ ਲਿਆਉਣਗੇ ਤੇ ਬੜਾ ਨੁਕਸਾਨ ਹੋਣਾ ਮੇਰੇ ਪੁੱਤਾਂ ਦਾ, ਇਹ ਕੰਮ ਨਾ ਕਰਿਓ, ਰਹਿਣ ਦਿਓ ਮੈਨੂੰ ਇਸੇ ਤਰ੍ਹਾਂ ਹੀ। ਤੇ ਸਾਧ ਸੰਗਤ ਜੀ ਕੁਝ ਸਮੇਂ ਬਾਅਦ ਉਹੋ ਹੀ ਬਲਦ ਮਰ ਕੇ ਫਿਰ ਕੁੱਤਾ ਬਣ ਕੇ ਸਾਧ ਸੰਗਤ ਉਹ ਘਰ ਦੇ ਵਿੱਚ ਰਹਿਣ ਲੱਗ ਪਿਆ ਸੀਗਾ। ਇਹ ਜਾਣ ਕੇ ਸੁਰਤ ਉੱਥੇ ਕਿ ਟਿਕੀ ਹੋਈ ਕਿ ਮੇਰੇ ਧੀਆਂ ਪੁੱਤਰ ਨਹੁੰ ਆਏ, ਇਹ ਕੰਮ ਕਾਰ ਕਰਕੇ ਥੱਕ ਹਾਰ ਜਾਂਦੇ ਤੇ ਕਹਿੰਦਾ ਮੈਂ ਕੰਨ ਤੇ ਬਹਿ ਕੇ ਪੈਰਾ ਦੇਣਾ। ਮਹਾਰਾਜ ਜਦੋਂ ਸਤਿਗੁਰੂ ਜੀ ਆਏ ਨੇ ਇਹਦੀ ਸੁਰਤ ਨੂੰ ਜਗਾ ਕੇ ਕਹਿੰਦੇ ਹੁਣ ਮੁਕਤ ਕਰ ਦਈਏ। ਕਹਿੰਦਾ ਨਾ ਮਹਾਰਾਜ, ਜੇ ਮੈਨੂੰ ਮੁਕਤ ਕਰ ਦਿੱਤਾ ਤੇ ਰਖਵਾਲੀ ਕਿਹਨੇ ਕਰਨੀ ਹੈ, ਰਾਖੀ ਕੌਣ ਕਰੂਗਾ ਘਰ ਦੀ? ਮੈਂ ਸਾਰੀ ਰਾਤ ਕੰਨ ਤੇ ਬੈਠ ਕੇ ਪਹਿਰਾ ਦਿੰਦਾ। ਤੇ ਮਹਾਰਾਜ ਜੀ ਫੇਰ ਚਲੇ ਗਏ। ਫਿਰ ਸਾਧ ਸੰਗਤ ਜੀ ਸੱਪ ਬਣਿਆ ਤੇ ਫਿਰ ਉਸੇ ਘਰ ਦੇ ਸ਼ਤੀਰੀ ਵਿੱਚ ਰਹਿਣ ਲੱਗ ਪਿਆ। ਛੋਟਾ ਬੱਚਾ ਸੀਗਾ ਇਹਦੇ ਪੁੱਤਰ ਦਾ। ਤੇ ਸਾਧ ਸੰਗਤ ਜੀ ਉਹ ਰੋਂਦਾ ਪਿਆ, ਪੰਗੂੜੇ ਦੇ ਵਿੱਚ ਪਿਆ ਹੋਇਆ, ਉਹਨੂੰ ਹਿਲਾਉਣ ਦੇ ਵਾਸਤੇ, ਹੂਟਾ ਦੇਣ ਦੇ ਵਾਸਤੇ ਜਦੋਂ ਸ਼ਤੀਰੀ ਤੋਂ ਨਿਕਲ ਕੇ ਆਇਆ ਨਾ, ਤੇ ਘਰਦਿਆਂ ਨੇ ਇਹਦੇ ਪੁੱਤਾਂ ਨੇ ਜਾਣ ਕੇ ਕਿ ਜ਼ਹਿਰੀਲਾ ਸਾਪਿਆਂ ਨੂੰ ਡਾਂਗ ਦੇ ਨਾਲ ਮਾਰ ਦਿੱਤਾ, ਉਹਦੀ ਫਨ ਫੇਂਹ ਦਿੱਤੇ ਸੀ। ਫਿਰ ਗੰਦਗੀ ਦਾ ਕੀੜਾ ਬਣ ਕੇ ਜਨਮਿਆ। ਜਿੱਥੇ ਨਾੜੀ ਵਿੱਚ ਸਾਰੀ ਗੰਦਗੀ ਪੈਂਦੀ ਸੀ ਉਸ ਥਾਂ ਤੇ ਸਾਧ ਸੰਗਤ ਜੀ ਬੜਾ ਦੁਖੀ ਹੋਇਆ। ਮਹਾਰਾਜ ਜੀ ਫੇਰ ਆਏ, ਦਇਆ ਦੇ ਘਰ ਵਿੱਚ ਆਏ। ਅੰਤਰਜਾਮੀ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਹੁਣ ਬਹੁਤ ਦੁਖੀ ਹੋ ਜਾ, ਭਾਈ ਮਰਦਾਨੇ ਨੂੰ ਕੱਢ ਕੇ ਲਿਆਇਆ। ਜਦੋਂ ਨਾਲੀ ਦੇ ਵਿੱਚੋਂ ਬਾਹਰ ਕੱਢਿਆ ਤੇ ਮਹਾਰਾਜ ਕਹਿੰਦੇ ਹੁਣ ਮੁਕਤ ਕਰ ਦਈਏ। ਕਹਿੰਦਾ ਜੀ ਮਹਾਰਾਜ ਹੁਣ ਮੈਂ ਬੜਾ ਦੁਖੀ ਹਾਂ, ਸਾਰੀ ਜਿਹੜੇ ਘਰ ਦੀ ਗੰਦਗੀ ਮੇਰੇ ਸਿਰ ਦੇ ਵਿੱਚ ਪੈਂਦੀ ਹੈ ਮਹਾਰਾਜ, ਬੜਾ ਮੈਂ ਤੰਗ, ਪਹਿਲਾਂ ਨਹੀਂ ਮੈਂ ਤੁਹਾਡਾ ਬਚਨ ਮੰਨ ਸਕਿਆ, ਹੁਣ ਕਿਰਪਾ ਕਰਕੇ ਮੈਨੂੰ ਮੁਕਤ ਕਰ ਦੇਵੋ। ਗਰੀਬ ਨਵਾਜ਼ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੁਆਰਾ ਸਾਧ ਸੰਗਤ ਜੀ ਫਿਰ ਉਪਦੇਸ਼ ਦੇ ਕਰਕੇ ਉਸ ਨੂੰ ਮੁਕਤ ਕਰਨਾ ਕੀਤਾ ਸੀ। ਮਹਾਰਾਜ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੈ ਕਿ ਜਿਹੜਾ ਸਰੀਰਾਂ ਦਾ ਮੋਹ ਕਰਨਾ ਹੈ, ਇਹ ਜੀਵ ਕਿਸੇ ਲੇਖੇ ਵਿੱਚ ਨਹੀਂ ਹੈ। ਇਹ ਜੰਮਣ ਤੇ ਮਰਨ ਦਾ ਮੂਲ ਕਾਰਨ ਹੈ। ਜੋ ਬਾਰ-ਬਾਰ ਸਰੀਰਾਂ ਦਾ ਮੋਹ ਕਰਨਾ ਹੈ, ਇਹਨਾਂ ਕਰਕੇ ਬਾਰ-ਬਾਰ ਜੀਵ ਸੰਸਾਰ ਦੇ ਅੰਦਰ ਜਨਮਦਾ ਤੇ ਮਰਦਾ ਰਹਿੰਦਾ ਹੈ। ਮਹਾਰਾਜ ਫਰਮਾਉਂਦੇ ਹਨ, ਮੋਹ ਕੁਟੰਬ ਮੋਹ ਸਭ ਕਾਰ। ਸਤਿਗੁਰੂ ਜੀ ਆਖ ਰਹੇ ਹਨ ਕਿ ਜਿੰਨਾ ਵੀ ਕੁਟੰਬ ਪਰਿਵਾਰ ਦਾ ਜਿਹੜਾ ਮੋਹ ਹੈ ਨਾ, ਸਰੀਰਾਂ ਦਾ ਮੋਹ ਕਰਨਾ ਹੈ, ਇਹ ਸਾਰਾ ਮੋਹ ਕਾਰ ਕਹਿੰਦੇ ਨੇ ਕਾਲਖ ਰੂਪ ਹੈ। ਇਹ ਜੀਵ ਜ਼ਿੰਦਗੀ ਵਿੱਚ ਦਾਗ ਲੱਗਣ ਦੀ ਤਰ੍ਹਾਂ ਹੈ, ਬਾਰ-ਬਾਰ ਕਾਲਖ ਲੱਗ ਜਾਂਦੀ ਹੈ, ਦਾਗ ਲੱਗ ਜਾਂਦੇ ਹੈ।
ਮਹਾਰਾਜ ਕਹਿੰਦੇ ਇਵੇਂ ਇਸ ਸੰਸਾਰ ਦੇ ਅੰਦਰ ਜਲ ਨਾ ਕਰ। ਮੋਹ ਤੁਮ ਤਜਹੁ ਸਗਲ ਵੇਕਾਰ। ਜੇਕਰ ਮੋਹ ਦਾ ਤਿਆਗ ਕਰ ਦੇਵੇ ਤੇ ਹੋਰ ਜਿੰਨੇ ਤੇਰੇ ਅੰਦਰ ਵਿਕਾਰ ਔਗਣ ਹਨ ਉਹ ਵੀ ਅਭਾਵ ਹੋ ਜਾਣਗੇ। ਅਥਵਾ ਹੇ ਜੀਵ ਮੋਹ ਨੂੰ ਛੱਡ ਦੇਣਾ ਕਰ, ਔਗਣਾਂ ਦਾ ਵਿਕਾਰਾਂ ਦਾ ਤਿਆਗ ਕਰ ਦੇਣਾ ਕਰ। ਜਿਨ੍ਹਾਂ ਔਗਣਾਂ ਨੂੰ ਧਾਰਨ ਕਰਕੇ ਕਦੇ ਵੀ ਪਰਮਾਰਥ ਦੇ ਰਸਤੇ ਤੇ ਚੱਲਿਆ ਨਹੀਂ ਜਾ ਸਕਦਾ, ਜਿਨ੍ਹਾਂ ਔਗਣਾਂ ਵਿਕਾਰਾਂ ਦੇ ਸੰਗੀ ਬਣ ਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ, ਇਹਨਾਂ ਦਾ ਤਿਆਗ ਕਰ ਦੇਣਾ ਕਰ। ਮੋਹ ਆਰ ਭਰਮ ਤਜਹੁ ਤੁਮ ਵੀਰ। ਵੀਰ ਕਹੀਏ ਕਿ ਇਹ ਭਰਾਤਾ ਜਾਣੋ, ਜਿਹੜਾ ਮੋਹ ਅਤੇ ਭਰਮ ਪਿਆ ਹੋਇਆ ਇਹਦਾ ਤਿਆਗ ਕਰ ਦੇਣਾ ਕਰ। ਜਦੋਂ ਤੱਕ ਮਨ ਤੇ ਭਰਮ ਰੂਪੀ ਪੜਦਾ ਪਿਆ ਉਦੋਂ ਤੱਕ ਕਦੇ ਸੱਚ ਦੀ ਪਹਿਚਾਣ ਨਹੀਂ ਕਰ ਸਕਦਾ। ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਨਾ, ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਿ ਮਹਾਰਾਜ ਭਰਮ ਬਾਬਤ ਕੀ ਆਖੀਏ, ਜੋ ਕੁਝ ਅਸੀਂ ਮੰਨੀ ਬੈਠੇ ਹਾਂ ਉਹ ਸੱਚ ਹੈ ਨਹੀਂ, ਜੋ ਸੱਚ ਹੈ ਉਹ ਸਾਡੇ ਮੰਨਣ ਵਿੱਚ ਨਹੀਂ ਆਉਂਦਾ, ਇਸੇ ਨੂੰ ਭਰਮ ਕਿਹਾ ਜਾਂਦਾ। ਜਿਵੇਂ ਭਰਮ ਦਾ ਸ਼ਿਕਾਰ ਹੋਇਆ ਮਨੁੱਖ ਰਾਤ ਦੇ ਸਮੇਂ ਹਨੇਰੇ ਦੇ ਵਿੱਚ ਰੱਸੀ ਨੂੰ ਵੀ ਸੱਪ ਸਮਝੀ ਜਾਂਦਾ ਹੈ ਕਿ ਸ਼ਾਇਦ ਸੱਪ ਆ, ਡਰੀ ਜਾਂਦਾ। ਮਹਾਰਾਜ ਕਹਿੰਦੇ ਜਦੋਂ ਪ੍ਰਕਾਸ਼ ਹੁੰਦਾ ਤੇ ਫਿਰ ਲੱਗਦਾ ਉਹ ਮੈਨੂੰ ਤਾਂ ਭੁਲੇਖਾ ਲੱਗ ਗਿਆ, ਇਹ ਤਾਂ ਰੱਸੀ ਸੀ, ਮੈਂ ਐਵੇਂ ਰਾਤ ਤਬਕਦਾ ਰਿਹਾ ਇਹਨੂੰ ਦੇਖ ਕਰਕੇ। ਹਜੂਰ ਕਹਿੰਦੇ ਇਸੇ ਤਰ੍ਹਾਂ ਭਰਮ ਦੀ ਇਸ ਸੰਸਾਰ ਦੇ ਜੀਵਾਂ ਦੀ ਹਾਲਤ ਹੈ। ਜੋ ਜੀਵ ਭਰਮ ਦਾ ਸ਼ਿਕਾਰ ਹੋ ਜਾਂਦਾ ਹੈ, ਜੋ ਕੁਝ ਸੱਚ ਹੁੰਦਾ, ਇਉਂ ਕਹਿ ਲਈਏ ਕਿ ਭਰਮ ਜਿਹੜਾ ਅਸਲੀਅਤ ਉੱਪਰ ਪੜਦਾ, ਸੱਚ ਤੇ ਪੜਦਾ ਪਿਆ ਹੋਇਆ ਉਹਨੂੰ ਭਰਮ ਕਿਹਾ ਜਾਂਦਾ ਹੈ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਮੋਹ ਆਰ ਭਰਮ ਤਜਹੁ ਤੁਮ ਵੀਰ। ਹੇ ਵੀਰ, ਹੇ ਭਰਾਤਾ ਜਨ, ਮੋਹ ਅਤੇ ਭਰਮ ਨੂੰ ਛੱਡ ਦੇਣਾ ਕਰ। ਸਾਚ ਨਾਮ ਹਿਰਦੇ ਰਵੈ ਸਰੀਰ। ਪਰਮਾਤਮਾ ਨੇ ਤੈਨੂੰ ਇਹ ਸਰੀਰ, ਇਹ ਦੇਹੀ ਦਿੱਤੀ ਹੈ। ਇਸ ਹਿਰਦੇ ਅੰਦਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਨਾਮ ਨੂੰ ਰਵੈ ਉਚਾਰਨ ਕਰਿਆ ਕਰ। ਹਿਰਦੇ ਕਰਕੇ, ਤਨ ਕਰਕੇ ਵੀ ਅਤੇ ਮਨ ਕਰਕੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਉਚਾਰਨ ਕਰਿਆ ਕਰ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਸਚ ਨਾਮ ਜਾ ਨਵ ਨਿਧ ਪਾਈ। ਹਜੂਰ ਕਹਿੰਦੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਭਾਵ ਨਵਦਾ ਭਗਤੀ ਪ੍ਰਾਪਤ ਕਰ ਲਈ ਹੈ ਨਾ, ਜਾਣ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਸੱਚਾ ਨਾਮ ਹੈ। ਸਾਧ ਸੰਗਤ ਜੀ 9 ਪ੍ਰਕਾਰ ਦੀ ਭਗਤੀ ਮੰਨੀ ਹੈ ਵਿਦਵਾਨ ਪੁਰਖਾਂ ਨੇ। ਸ਼ਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ, ਦਾਸ ਸਖਾਪਨ ਬੰਦਨਾ ਸਰਬਨ ਵੇਦਨ ਜਾਨ। ਇਹ 9 ਪ੍ਰਕਾਰ ਦੀ ਨੂੰ ਨਵਦਾ ਭਗਤੀ ਕਿਹਾ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਐਸਾ ਨਵਦਾ ਭਗਤੀ ਜਾਂ ਕਹਿ ਲਈਏ ਕਿ ਪ੍ਰੇਮਾ ਭਗਤੀ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲੈਂਦਾ, ਸੱਚਾ ਨਾਮ ਉਹਦੇ ਹਿਰਦੇ ਵਿੱਚ ਜਾ ਕੇ ਨਿਵਾਸ ਕਰ ਲੈਂਦਾ ਹੈ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਨੇ ਸੱਚ ਨਾਮ ਜਾ ਨਵ ਨਿਧ ਪਾਈ। ਮਹਾਰਾਜ ਕਹਿੰਦੇ ਕਿ ਇਹ ਜੀਵ ਸੱਚਾ ਨਾਮ ਤੇਰੇ ਹਿਰਦੇ ਅੰਦਰ ਵਸ ਜਾਵੇਗਾ ਜੇ 9 ਨਿਧੀਆਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲੈਣਾ ਕਰੇ। ਰੋਵੈ ਪੂਤ ਨਾ ਕਲਪੈ ਮਾਈ। ਜਦੋਂ ਇਹ ਜੀਵ ਨਵਦਾ ਭਗਤੀ ਭਾਵ ਕੇ ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਧਾਰਨ ਕਰ ਲੈਂਦਾ, ਫਿਰ ਮਨ ਰੂਪੀ ਪੁੱਤਰ ਵੀ ਰੋਂਦਾ ਨਹੀਂ ਹੈ। ਇਸੇ ਪ੍ਰਕਾਰ ਬੁੱਧੀ ਰੂਪ ਸਾਧ ਸੰਗਤ ਜੀ ਮਾਈ ਜਿਹੜੀ ਮਾਂ ਹੈ ਇਹ ਵੀ ਕਲਪਦੀ ਨਹੀਂ ਹੈ। ਭਾਵ ਬੁੱਧੀ ਹੋਰ ਸੰਸਾਰ ਦੇ ਸੁੱਖਾਂ ਦੀ ਪਦਾਰਥਾਂ ਦੀ ਕਲਪਨਾ ਨਹੀਂ ਕਰਦੀ, ਤੇ ਮਨ ਰੂਪੀ ਜਿਹੜਾ ਪੁੱਤਰ ਹੈ ਇਹ ਵੀ ਫਿਰ ਰੋਂਦਾ ਨਹੀਂ ਹੈ। ਬੁੱਧੀ ਜੇ ਕਲਪਨਾ ਕਰੇ ਤਾਂ ਹੀ ਮਨ ਰੋਂਦਾ। ਮਨ ਕਿਉਂ ਰੋਂਦਾ? ਕਿਉਂਕਿ ਪ੍ਰਾਪਤੀ ਨਹੀਂ ਹੁੰਦੀ। ਬੁੱਧੀ ਕਰਕੇ ਜਦੋਂ ਇੱਛਾ ਕਰਦਾ, ਕੋਈ ਇੱਛਾ ਧਾਰਨ ਕਰਦਾ ਹੈ, ਤੇ ਹਜੂਰ ਕਹਿੰਦੇ ਨਾਮ ਪ੍ਰਾਪਤੀ ਹੋਣੇ ਕਰਕੇ ਮਨ ਬਾਰ-ਬਾਰ ਰੋਂਦਾ ਹੈ ਕਿ ਰੱਬਾ ਮੈਨੂੰ ਇਹ ਨਹੀਂ ਮਿਲਿਆ, ਇਹ ਨਹੀਂ ਦਾਤ ਮੈਨੂੰ ਪ੍ਰਾਪਤ ਹੋਈ। ਇਸ ਪ੍ਰਕਾਰ ਇਹ ਮਨ ਬਾਰ-ਬਾਰ ਰੋਂਦਾ ਹੈ। ਪਰ ਸਤਿਗੁਰੂ ਜੀ ਆਖ ਰਹੇ ਨੇ ਜੇ ਪਰਮੇਸ਼ਰ ਦਾ ਪਿਆਰ, ਵਾਹਿਗੁਰੂ ਜੀ ਦੇ ਚਰਨਾਂ ਦੀ ਪ੍ਰੇਮਾ ਭਗਤੀ ਮਿਲ ਜਾਵੇ, ਫਿਰ ਇਹ ਜੀਵ ਰੋਵੈ ਪੂਤ ਨਾ ਕਲਪੈ ਮਾਈ। ਨਾ ਤੇਰਾ ਮਨ ਰੂਪੀ ਪੁੱਤਰ ਰੋਵੇਗਾ, ਨਾ ਫਿਰ ਇਹ ਬੁੱਧੀ ਰੂਪ ਮਾਂ ਰੋਣਾ ਕਰੇਗੀ। ਕਿਸੇ ਪ੍ਰਕਾਰ
ਦੁਨੀਆ ਦੇ ਪਦਾਰਥਾਂ ਦੀ, ਸੁੱਖਾਂ ਦੀ ਕੋਈ ਵੀ ਕਲਪਨਾ ਨਹੀਂ ਕਰੇਗੀ। ਏਤ ਮੋਹੇ ਡੂਬਾ ਸੰਸਾਰ। ਇਹ ਜੀਵ ਇਸ ਮੋਹ ਕਰਕੇ ਹੀ ਸੰਸਾਰ ਭੈਦਾਇਕ ਸਾਗਰ ਵਿੱਚ ਡੁੱਬਦਾ ਪਿਆ ਹੈ। ਸੰਸਾਰ ਦੇ ਜੀਵ ਬਾਰ-ਬਾਰ ਜੰਮਣ ਮਰਨ ਰੂਪੀ ਗੋਤੇ ਖਾ ਰਹੇ ਨੇ, ਭੈਦਾਇਕ ਸਮੁੰਦਰ ਵਿੱਚ ਬਾਰ-ਬਾਰ ਡੁੱਬ ਰਹੇ ਹਨ। ਗੁਰਮੁਖ ਕੋਈ ਉਤਰੈ ਪਾਰ। हे ਮਹਾਰਾਜ ਜੀ, ਕੋਈ ਭੈਦਾਇਕ ਸੰਸਾਰ ਸਾਗਰ ਤੋਂ ਪਾਰ ਵੀ ਉਤਰਿਆ ਹੈ? ਤੇ ਮਹਾਰਾਜ ਕਹਿੰਦੇ ਕੋਈ ਕੋਈ ਵਿਰਲਾ ਗੁਰਮੁਖ ਹੈ ਜੋ ਮਹਾਰਾਜ ਜੀ ਦੇ ਸ਼ਬਦ ਦਾ ਆਸਰਾ ਲੈਂਦਾ ਹੈ, ਜੋ ਨਾਮ ਰੂਪ ਬੇੜੇ ਵਿੱਚ ਅਸਵਾਰ ਹੋਇਆ ਰਹਿੰਦਾ ਹੈ, ਕਦੇ ਵੀ ਦੋ ਬੇੜੀਆਂ ਵਿੱਚ ਪੈਰ ਨਹੀਂ ਰੱਖਦਾ। ਇੱਕ ਮਹਾਰਾਜ ਸਾਹਿਬ ਜੀ ਦੇ ਨਾਮ ਰੂਪ ਬੇੜੇ ਵਿੱਚ ਅਸਵਾਰ ਹੋ ਕੇ ਰਹਿੰਦਾ ਹੈ। ਸ਼ਰਧਾ ਵਿਸ਼ਵਾਸ ਰੂਪੀ ਚਾਪੂਆਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਰੂਪ ਮੁਕਤੀ ਰੂਪ ਕਿਨਾਰੇ ਵੱਲ ਮਹਾਰਾਜ ਕਹਿੰਦੇ ਅੱਗੇ ਵੱਧਦਾ ਹੈ। ਐਸਾ ਕੋਈ ਵਿਰਲਾ ਗੁਰਮੁਖ ਹੈ। ਏਤ ਮੋਹੇ ਫਿਰ ਜੂਨੀ ਪਾਹੇ। ਜਦੋਂ ਇਹ ਜੀਵ ਬਾਰ-ਬਾਰ ਫਿਰ ਜੂਨਾਂ ਵਿੱਚ ਪੈਂਦਾ ਹੈ, ਇਹਦਾ ਕਾਰਨ ਹੈ ਏਤ ਮੋਹੇ, ਇਸ ਮੋਹ ਕਰਕੇ ਹੀ। ਹਜੂਰ ਕਹਿੰਦੇ ਕਿ ਇਹ ਪ੍ਰਾਣਾ ਤਾਰੇ ਜੀਵ ਇਸ ਮੋਹ ਕਰਕੇ ਹੀ ਫਿਰ ਬਾਰ-ਬਾਰ ਜੂਨਾਂ ਵਿੱਚ ਪਈਦਾ ਹੈ। ਮੋਹੇ ਲਾਗਾ ਜਮਪੁਰ ਜਾਹੇ। ਤੇ ਜਦੋਂ ਤੱਕ ਸਰੀਰਾਂ ਦੇ ਮੋਹ ਵਿੱਚ ਲੱਗਾ ਰਹਿੰਦਾ, ਉਦੋਂ ਤੱਕ ਬਾਰ-ਬਾਰ ਜਮਾਪੁਰੀ ਵਿੱਚ ਜਾਂਦਾ ਹੈ। ਜਮ ਜੀਵ ਨੂੰ ਸਜ਼ਾਵਾਂ ਦੇ ਕਰਕੇ ਤਸੀਹੇ ਦਿੰਦੇ ਹੋਏ ਮਹਾਰਾਜ ਕਹਿੰਦੇ ਜਮਾਪੁਰੀ ਵਿੱਚ ਲੈ ਕਰਕੇ ਜਾਂਦੇ ਐ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਤਦੋਂ ਤੱਕ ਧਰਮ ਰਾਜਾ ਸਜ਼ਾਵਾਂ ਦੇਈ ਜਾਂਦਾ ਹੈ, ਜਦੋਂ ਤੱਕ ਜੀਵ ਦੇ ਹਿਰਦੇ ਅੰਦਰ ਸਰੀਰਾਂ ਦਾ ਮੋਹ ਬਣਿਆ ਰਹਿੰਦਾ ਹੈ। ਸੋ ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਨੇ ਮੋਹ ਲਾਗਾ ਜਮਪੁਰ ਜਾਹੇ। ਹੇ ਜੀਵ, ਜਦੋਂ ਤੱਕ ਸਰੀਰਾਂ ਦੀ ਪਦਾਰਥਾਂ ਦੀ ਮੋਹ ਮਮਤਾ ਤੈਨੂੰ ਲੱਗੀ ਹੈ, ਉਦੋਂ ਤੱਕ ਨਿਸ਼ਚੈ ਕਰਕੇ ਜਾਣ ਕੇ ਜਮਾਪੁਰੀ ਵਿੱਚ ਤੈਨੂੰ ਜਾਣਾ ਹੀ ਪਵੇਗਾ। ਗੁਰ ਦੀਖਿਆ ਲੈ ਜਪ ਤਪ ਕਮਾਹੇ। ਹੇ ਜੀਵ, ਮਹਾਰਾਜ ਸਾਹਿਬ ਜੀ ਦੀ ਦੀਖਿਆ ਸਿੱਖਿਆ ਲੈ ਕੇ ਤੇ ਮਹਾਰਾਜ ਕਹਿੰਦੇ ਗੁਰਮਤਿ ਅਨੁਸਾਰ ਜਪ ਤਪ ਦੀ ਕਮਾਈ ਕਰਨਾ ਕਰ। ਜਾਪ ਰਸਨਾ ਤੋਂ ਪਰਮੇਸ਼ਰ ਦਾ ਜਾਪ ਕਰ। ਤਪ ਕੀ ਹੈ? ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰਨਾ ਕਰ। ਨਾ ਮੋਹ ਟੂਟੈ ਨਾ ਥਾਏ ਪਾਹੇ। ਜਿਸ ਜੀਵ ਦਾ ਮੋਹ ਨਹੀਂ ਨਾ ਟੁੱਟਦਾ ਸਰੀਰਾਂ ਦਾ, ਉਹ ਕਦੇ ਵੀ ਪ੍ਰਮਾਤਮਾ ਦੇ ਸਰੂਪ ਰੂਪੀ ਥਾਂ ਵਿੱਚ ਨਹੀਂ ਪੈ ਸਕਦਾ। ਤੇ ਜਿਸ ਦਾ ਸਰੀਰਾਂ ਦਾ ਮੋਹ ਟੁੱਟ ਜਾਂਦਾ, ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ, ਮਹਾਰਾਜ ਕਹਿੰਦੇ ਉਹਨੂੰ ਫਿਰ ਕੋਈ ਰੋਕ ਨਹੀਂ ਸਕਦਾ। ਉਹਦੀ ਸੁਰਤ ਟਿਕੀ ਹੋਈ ਨੂੰ ਕੋਈ ਤੋੜ ਨਹੀਂ ਸਕਦਾ। ਨਦਰ ਕਰੇ ਤਾਂ ਇਹ ਮੋਹ ਜਾਏ। ਜੇ ਪ੍ਰਮਾਤਮਾ ਕਿਰਪਾ ਦੀ ਨਦਰ ਕਰ ਦੇਵੇ, ਫਿਰ ਇਹ ਜੀਵ ਦੇ ਸਰੀਰਾਂ ਦਾ ਮੋਹ ਚਲਾ ਜਾਂਦਾ ਹੈ, ਅਭਾਵ ਹੋ ਜਾਂਦਾ ਹੈ। ਫਿਰ ਸੰਸਾਰ ਤੋਂ ਮੋਹ ਤੋੜ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਲੈਂਦਾ ਹੈ। ਮਹਾਰਾਜ हे ਅਕਾਲ ਪੁਰਖ ਵਾਹਿਗੁਰੂ ਜੀ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋੜੀ। ਮਹਾਰਾਜ ਸੰਸਾਰ ਦੇ ਝੂਠੀ ਪ੍ਰੀਤ ਜਾਣ ਕਰਕੇ, ਝੂਠਾ ਮੋਹ ਜਾਣ ਕੇ ਤੋੜ ਕੇ ਆਪ ਜੀ ਦੇ ਚਰਨਾਂ ਨਾਲ ਜੋੜਿਆ ਹੈ। ਨਾਨਕ ਹਰਿ ਸਿਉ ਰਹਿ ਸਮਾਏ। ਉਹ ਵਡਭਾਗਾ ਪੁਰਖ ਹਰ ਸਮੇਂ ਪਰਮਾਤਮਾ ਦੇ ਚਰਨਾਂ ਵਿੱਚ ਸਮਾਇਆ ਰਹਿੰਦਾ ਹੈ। ਜਿਸ ਦਾ ਸਰੀਰਾਂ ਦਾ ਮੋਹ ਟੁੱਟ ਜਾਂਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ। ਆਸਾ ਮਹੱਲਾ ਪਹਿਲਾ। ਆਪ ਕਰੇ ਸੱਚ ਅਲਖ ਅਪਾਰ। हे ਪ੍ਰਮਾਤਮਾ, ਆਪ ਜੀ ਸੰਸਾਰ ਭਰ ਦੇ ਸਭ ਜੀਵਾਂ ਦੀ ਪਰਵਰਿਸ਼ ਕਰਨ ਵਾਲੇ ਹੋ। ਮਹਾਰਾਜ हे ਅਲਖ ਲਖਣੇ ਤੋਂ ਰਹਿਤ ਔਰ ਆਰ ਪਾਰ ਤੋਂ ਰਹਿਤ ਹੈ ਅਪਾਰ ਪਰਮੇਸ਼ਰ। ਹਾਉ ਪਾਪੀ ਤੂੰ ਬਖਸ਼ਣਹਾਰ। ਮਹਾਰਾਜ ਹਾਉ ਪਾਪੀ, ਮਹਾਰਾਜ ਅਸੀਂ ਪਾਪੀ ਹਾਂ, ਆਪ ਜੀ ਬਖਸ਼ਣਹਾਰੇ ਹੋ। ਮਹਾਰਾਜ ਅਸੀਂ ਗੁਨਾਹਗਾਰ ਹਾਂ, ਅਪਰਾਧੀ ਹਾਂ, ਆਪ ਜੀ ਬਖਸ਼ਣਹਾਰੇ ਹੋ। ਜਿਵੇਂ ਮਹਾਰਾਜ ਜੀ ਦੇ ਬਚਨ ਹਨ, ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣਹਾਰ। ਕਿਉਂਕਿ ਜਿਹੜਾ ਮਨੁੱਖ ਅਕਿਰਤ ਕਣ ਬਣ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਗੁਨਾਹਗਾਰ ਹੁੰਦਾ ਹੈ।
ਕੀਤੇ ਹੋ ਕਿਸੇ ਉਪਕਾਰ ਨੂੰ ਭੁਲਾ ਦਿੰਦਾ, ਵਿਸਾਰ ਦਿੰਦਾ ਹੈ, ਉਹ ਵੱਡਾ ਅਪਰਾਧੀ ਹੁੰਦਾ ਹੈ। ਤੇ ਜੋ ਪਰਮੇਸ਼ਰ ਦੇ ਕੀਤੇ ਉਪਕਾਰਾਂ ਨੂੰ ਜਿਸ ਨੇ ਵਿਸਾਰ ਦਿੱਤਾ ਹੈ, ਉਹ ਕਿੰਨਾ ਵੱਡਾ ਅਪਰਾਧੀ ਹੈ, ਕਿੰਨਾ ਵੱਡਾ ਗੁਨਾਹਗਾਰ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਉਚਾਰਨ ਕਰ ਰਹੇ ਜਗਿਆਸੂ ਮੁਖ ਦੁਆਰਾ, ਹੈ ਪ੍ਰਮਾਤਮਾ ਜੀ ਹਉ ਪਾਪੀ ਤੂੰ ਬਖਸ਼ਣਹਾਰ। ਹੇ ਮਹਾਰਾਜ, ਅਸੀਂ ਜੀਵ ਪਾਪੀ ਹਾਂ, ਪਾਪ ਕਰਮ ਕਰਦੇ ਹਾਂ, ਤਨ ਕਰਕੇ ਵੀ ਪਾਪ ਕਰਦੇ ਰਹਿੰਦੇ ਹਾਂ, ਮਨ ਕਰਕੇ ਵੀ ਪਾਪ ਕਰਮ ਚਿਤਵਦੇ ਰਹਿੰਦੇ ਹਾਂ, ਕਿਸੇ ਦਾ ਬੁਰਾ ਸੋਚਦੇ ਰਹਿੰਦੇ ਹਾਂ ਮਹਾਰਾਜ, ਇਹ ਵੀ ਪਾਪ ਕਰਮ ਹੈ। ਇਸ ਕਰਕੇ ਮਹਾਰਾਜ ਆਪ ਜੀ ਬਖਸ਼ਣਹਾਰੇ ਹੋ, ਆਪ ਕਿਰਪਾ ਕਰਕੇ ਸਾਨੂੰ ਬਖਸ਼ ਲੈਣਾ ਕਰੋ। ਤੇਰਾ ਭਾਣਾ ਸਭ ਕਿਛ ਹੋਵੈ। ਇਹ ਪ੍ਰਮਾਤਮਾ ਜੋ ਕੁਝ ਵੀ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ, ਸਭ ਕੁਝ ਆਪ ਜੀ ਦਾ ਹੀ ਹੈ, ਸਭ ਕੁਝ ਆਪ ਜੀ ਦੇ ਭਾਣੇ ਵਿੱਚ ਹੈ। ਆਉਣ ਵਾਲੇ ਸਮੇਂ ਵਿੱਚ ਵੀ ਮਹਾਰਾਜ ਆਪ ਜੀ ਦੇ ਭਾਣੇ ਵਿੱਚ ਹੀ ਵਰਤੇਗਾ। ਮਨ ਹਠ ਕੀਚੈ ਅੰਤ ਵਿਗੋਵੈ। ਜਿਹੜਾ ਮਨੁੱਖ ਮਨ ਹੱਠ ਕਰਦਾ ਹੈ ਨਾ, ਕਿ ਮਨ ਦੇ ਹੱਠ ਕਰਕੇ ਮੈਂ ਰੱਬ ਨੂੰ ਪਾ ਲਵਾਂਗਾ, ਤਪ ਸਾਧਨਾ ਦੁਆਰਾ, ਹੋਰ ਜੁਗਤੀਆਂ ਉਗਤੀਆਂ ਦੁਆਰਾ ਯਤਨ ਕਰ ਕਰਕੇ ਪਾ ਲਵਾਂਗਾ, ਪਰ ਮਹਾਰਾਜ ਕਹਿੰਦੇ ਅੰਤ ਵਿਗੋਵੈ। ਅੰਤ ਨੂੰ ਉਹ ਜੀਵ ਨੂੰ ਖਰਾਬ ਹੋਣਾ ਪੈਂਦਾ, ਖੱਜਲ ਖੁਆਰ ਹੋਣਾ ਪੈਂਦਾ ਹੈ, ਪ੍ਰਾਪਤੀ ਨਹੀਂ ਹੁੰਦੀ। ਤੇ ਫਿਰ ਪਛਤਾਤਾਪ ਕਰਦਾ, ਬਾਰ-ਬਾਰ ਝੂਰਦਾ ਹੈ। ਫਿਰ ਮਹਾਰਾਜ ਕਹਿੰਦੇ ਬਾਰ-ਬਾਰ ਝੂਰਨੇ ਕਰਕੇ ਦੁਖੀ ਹੁੰਦਾ ਹੈ, ਫਿਰ ਸੁੱਖ ਤਾਂ ਮਿਲਦਾ ਹੀ ਨਹੀਂ। ਸੰਸਾਰ ਦੇ ਅੰਦਰ ਜਿਵੇਂ ਆਇਆ ਉਸੇ ਤਰ੍ਹਾਂ ਹੀ ਸੰਸਾਰ ਤੋਂ ਚਲਾ ਜਾਂਦਾ ਹੈ। ਇਉਂ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਕਿ ਬਾਰ-ਬਾਰ ਮਨ ਹਟ ਕਰਨੇ ਕਰਕੇ, ਮਨ ਹਟ ਕਿਨੈ ਨਾ ਪਾਇਓ। ਮਹਾਰਾਜ ਦੇ ਵਚਨ ਆਉਂਦੇ ਗੁਰਬਾਣੀ ਵਿੱਚ ਕਿ ਬੜੇ ਸੰਸਾਰ ਦੇ ਜੀਵ ਮਨ ਹਠੀਏ ਥੱਕ ਹਾਰ ਗਏ ਨੇ, ਪਰ ਕਿਸੇ ਨੇ ਵੀ ਪਰਮੇਸ਼ਰ ਨੂੰ ਨਹੀਂ ਪਾਵਨਾ ਕੀਤਾ, ਅੰਤ ਨੂੰ ਪਛਤਾਉਂਦੇ ਝੂਰਦੇ ਹੀ ਗਏ ਹਨ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਮਨਮੁਖ ਕੀ ਮਤ ਕੂੜ ਵਿਆਪੀ। ਮਨਮੁਖ ਬੰਦੇ ਦੀ ਜਿਹੜੀ ਮਤ ਹੈ, ਅਕਲ ਹੈ, ਹਰ ਸਮੇਂ ਝੂਠ ਦੇ ਵਿੱਚ ਹੀ ਵਿਆਪਕ ਹੋ ਕੇ ਰਹਿੰਦੀ ਹੈ। ਹਰ ਸਮੇਂ ਝੂਠ ਬੋਲਣ ਦੇ ਵਿੱਚ ਖਿਆਲ ਹੁੰਦਾ ਹੈ, ਝੂਠੇ ਬੰਦਿਆਂ ਦੀ ਖੋਟੀ ਸੰਗਤ ਦੇ ਵਿੱਚ ਹਰ ਸਮੇਂ ਉਹਦਾ ਧਿਆਨ ਲੱਗਾ ਰਹਿੰਦਾ ਹੈ, ਝੂਠੇ ਪਦਾਰਥਾਂ ਦੇ ਵਿੱਚ, ਝੂਠੇ ਦੁਨੀਆ ਦੇ ਸੁੱਖਾਂ ਦੇ ਵਿੱਚ ਇਤਿਆਦਿਕ। ਮਹਾਰਾਜ ਜੀ ਕਹਿੰਦੇ ਹਰ ਸਮੇਂ ਕੂੜ ਝੂਠ ਦੇ ਵਿੱਚ ਹੀ ਵਿਆਪੀ ਰਹਿੰਦੀ ਹੈ। ਬੇਸਮਝ ਜਿਹੜਾ ਪਾਮਰ ਜੀਵ ਹੈ, ਸਾਖਤ ਬੰਦਾ ਹੈ, ਮਨਮੁਖ ਬੰਦਾ ਹੈ, ਮਹਾਰਾਜ ਜੀ ਤੋਂ ਬੇਮੁਖ ਹੋ ਕੇ ਰਹਿੰਦਾ, ਉਹਨੂੰ ਕਦੇ ਵੀ ਸੱਚ ਚੰਗਾ ਨਹੀਂ ਲੱਗਦਾ। ਸੱਚ ਜ਼ਹਿਰ ਦੀ ਤਰ੍ਹਾਂ ਉਸ ਬੰਦੇ ਨੂੰ ਕੌੜਾ ਲੱਗਦਾ ਜਿਹੜਾ ਸਤਿਗੁਰੂ ਜੀ ਤੋਂ ਬੇਮੁਖ ਹੋ ਕੇ ਰਹਿੰਦਾ ਹੈ। ਜਿਵੇਂ ਅਮਲੀ ਬੰਦੇ ਨੂੰ ਅਮਲ ਹੀ ਪਿਆਰਾ ਲੱਗਦਾ ਹੈ ਨਾ, ਨਿੰਦਕ ਬੰਦੇ ਨੂੰ ਨਿੰਦਾ ਪਿਆਰੀ ਲੱਗਦੀ ਹੈ, ਇਸੇ ਤਰ੍ਹਾਂ ਕਹਿੰਦੇ ਝੂਠੇ ਬੰਦੇ ਨੂੰ ਝੂਠ ਹੀ ਸਤ ਸੰਗਤ ਜੀ ਪਿਆਰਾ ਲੱਗਦਾ, ਪਾਪੀ ਬੰਦੇ ਨੂੰ ਪਾਪ ਦੇ ਨਾਲ ਪਿਆਰ ਹੁੰਦਾ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਪਾਪ ਕਰਮਾਂ ਦੀਆਂ ਪੰਡਾਂ ਹੀ ਹਰ ਸਮੇਂ ਭਾਰ ਚੱਕਦਾ ਰਹਿੰਦਾ, ਭਰਦਾ ਰਹਿੰਦਾ ਹੈ, ਕਿਉਂਕਿ ਪਾਪ ਦੇ ਨਾਲ ਪਾਪੀ ਬੰਦੇ ਨੂੰ ਪਿਆਰ ਹੈ ਤਾਂ ਭਾਵੇਂ ਬੇਸਮਝ ਹੈ, ਬਾਅਦ ਵਿੱਚ ਭਾਵੇਂ ਭੁੱਬਾ ਮਾਰ-ਮਾਰ ਕਰਕੇ ਰੋਵੇ ਕਿ ਮੈਂ ਪਾਪ ਕਰਮ ਕਰਦਾ ਰਿਹਾ, ਪਰ ਮਹਾਰਾਜ ਕਹਿੰਦੇ ਬੇਸਮਝ ਹੋਣੇ ਕਰਕੇ, ਬੁਰਾ ਚਿਤਵ ਕੇ ਬੜਾ ਖਿੜਖੜਾ ਕੇ ਹੱਸਦਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਆਖ ਰਹੇ ਨੇ, ਮਨਮੁਖ ਕੀ ਮਤ ਕੂੜ ਵਿਆਪੀ। ਹਰ ਸਮੇਂ ਕਹਿੰਦੇ ਝੂਠ ਦੇ ਵਿੱਚ ਹੀ ਵਿਆਪਕ ਹੋ ਕਰਕੇ ਰਹਿੰਦੀ ਹੈ। ਜਿਹੜਾ ਮਨੁੱਖ ਮਨਮੁਖ ਹੈ, ਮਹਾਰਾਜ ਜੀ ਤੋਂ ਬੇਮੁਖ ਹੋਇਆ ਰਹਿੰਦਾ ਹੈ, ਸਤਿਗੁਰੂ ਜੀ ਦੀ ਸਿੱਖਿਆ ਨਹੀਂ ਗ੍ਰਹਿਣ ਕਰਦਾ। ਬਿਨ ਹਰ ਸਿਮਰਨ ਪਾਪ ਸੰਤਾਪੀ। ਤੇ ਮਹਾਰਾਜ ਜੀ ਤੋਂ ਬੇਮੁਖ ਹੋ ਕੇ ਨਾ ਤਾਂ ਸਿਮਰਨ ਕਰਦਾ, ਨਾ ਮਹਾਰਾਜ ਜੀ ਦਾ ਬਚਨ ਮੰਨਦਾ, ਇਸ ਕਰਕੇ ਪਾਪ ਸੰਤਾਪੀ, ਪਾਪ ਕਰਮ ਕਰਦਾ ਰਹਿੰਦਾ। ਤੇ ਕੀਤੇ ਹੋ ਪਾਪ ਹੀ ਜੀਵ ਨੂੰ ਸੰਤਾਪੀ ਵਿਸ਼ੇਸ਼ ਕਰਕੇ ਬਾਰ-ਬਾਰ ਤਪਾਉਂਦੇ ਹਨ। ਕੀਤੇ ਹੋਏ ਜੀਵ ਦੇ ਪਾਪ ਕਰਮ ਬਾਰ-ਬਾਰ ਮਨ ਨੂੰ ਤਪਾਉਂਦੇ ਹੈ, ਮਨ ਨੂੰ ਸ਼ਾਂਤ ਨਹੀਂ ਹੋਣ ਦਿੰਦੇ, ਮਨ ਨੂੰ ਟਿਕਣ ਨਹੀਂ ਦਿੰਦੇ, ਮਨ ਨੂੰ ਅਡੋਲ ਅਵਸਥਾ ਵਿੱਚ ਆਉਣ ਨਹੀਂ ਦਿੰਦੇ, ਬਾਰ-ਬਾਰ ਡਗਮਗਾਉਂਦੇ ਰਹਿੰਦੇ ਹਨ। ਜਿਵੇਂ ਕਹਿੰਦੇ ਆ ਕਿ ਬੰਦੇ ਦੇ ਪਾਪ ਕਰਮ ਹੀ ਬੰਦੇ ਨੂੰ ਰਵਾਉਂਦੇ ਆ, ਬੰਦਾ ਥੋੜ੍ਹੀ ਰੋਂਦਾ ਹੋਵੇ। ਆਪਣੇ ਕੀਤੇ ਹੋਏ ਬੁਰੇ ਕਰਮਾਂ ਨੂੰ ਚੇਤੇ ਕਰ ਕਰਕੇ ਕਈ ਵਾਰ ਭੁੱਬਾ ਮਾਰਦਾ ਰਹਿੰਦਾ। ਸੋ ਇਉਂ ਮਹਾਰਾਜ
ਸਤਿਗੁਰੂ ਜੀ ਆਖ ਰਹੇ ਹੈ, ਬਿਨ ਹਰ ਸਿਮਰਨ ਪਾਪ ਸੰਤਾਪੀ। ਉਹ ਜਾਣੋ ਕਿ ਵੱਡਾ ਤਪਣ ਵਾਲਾ ਹੈ ਹਿਰਦੇ ਕਰਕੇ ਜੀਵ, ਦੁਖੀ ਹੋਣ ਵਾਲਾ ਹੈ ਜੋ ਹਰ ਸਮੇਂ ਪਾਪ ਕਰਮ ਕਰਦਾ ਹੈ। ਵਾਹਿਗੁਰੂ ਦਾ ਸਿਮਰਨ ਵਿਸਾਰ ਦਿੰਦਾ ਹੈ। ਦੁਰਮਤ ਤਿਆਗ ਲਾਹਾ ਕਿਛ ਲੇਵਹੁ। ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ, ਹੇ ਝੱਲੇ, ਹੇ ਜੀਵਾ, ਤੂੰ ਪਾਪ ਕਰਮ ਕਰਦਾ ਰਹਿਣਾ, ਪਰਮਾਤਮਾ ਦਾ ਸਿਮਰਨ ਵਿਸਾਰ ਦਿੱਤਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਕੁਝ ਜੀਵਨ ਦੀ ਸਫਲਤਾ ਦਾ ਲਾਹਾ ਲੈ ਲੈਣਾ ਕਰ। ਜੋ ਉਪਜੈ ਸੋ ਅਲਖ ਅਪੇਵਹੁ। ਜੋ ਕੁਝ ਵੀ ਸੰਸਾਰ ਵਿੱਚ ਪੈਦਾ ਹੋਇਆ ਸਭ ਕੁਝ ਨਿਸ਼ਚੈ ਕਰਕੇ ਜਾਣ ਕੇ ਅਲਖ ਤੇ ਭੇਦਾਂ ਤੋਂ ਰਹਿਤ ਪਰਮੇਸ਼ਰ ਤੋਂ ਪੈਦਾ ਹੋਇਆ ਹੈ। ਜੋ ਕੁਝ ਵੀ ਪੈਦਾ ਹੋਇਆ ਐਵੇਂ ਬਾਰ-ਬਾਰ ਪਾਪ ਕਰਮ ਕਰਦਾ, ਸਿਮਰਨ ਤੋਂ ਅਵੇਸਲਾ ਹੋ ਕਰਕੇ, ਮਹਾਰਾਜ ਜੀ ਦੀ ਸਤ ਸੰਗਤ ਤੋਂ ਅਵੇਸਲਾ ਹੋ ਕੇ ਹਰ ਸਮੇਂ ਸੰਸਾਰ ਦੀ ਭਟਕਣਾ ਵਿੱਚ ਹੀ ਬਾਰ-ਬਾਰ ਭਟਕਦਾ ਰਹਿੰਦਾ ਹੈ। ਐਸਾ ਹਮਰਾ ਸਖਾ ਸਹਾਈ। ਹਜੂਰ ਕਹਿੰਦੇ ਕਿ ਸਾਡਾ ਸਖਾ, ਭਾਵ ਜੀ ਦੇ ਨਾਲ ਪ੍ਰੇਮ ਨਾ ਕਰੀਏ ਫੇਰ ਵੀ ਪ੍ਰੇਮ ਕਰੇ ਨੂੰ ਸਖਾ ਕਿਹਾ ਜਾਂਦਾ ਹੈ, ਘਣਾ ਪ੍ਰੇਮ ਕਰਨ ਵਾਲਾ। ਐਸਾ ਹਮਰਾ ਸਖਾ ਸਹਾਈ, ਸਾਡਾ ਸਹਾਇਕ ਬਣਨ ਵਾਲਾ, ਲੋਕ ਪਰਲੋਕ ਵੀ ਸਾਡੀ ਰੱਖਿਆ ਕਰਨ ਵਾਲਾ, ਸਾਡੇ ਨਾਲ ਨਿਭਣ ਵਾਲਾ, ਸਾਡਾ ਰੱਖਿਅਕ ਬਣਨ ਵਾਲਾ, ਐਸਾ ਸਾਡਾ ਸਹਾਈ ਮਾਲਕ ਪਰਮੇਸ਼ਰ ਹੈ। ਗੁਰ ਹਰਿ ਮਿਲਿਆ ਭਗਤ ਦ੍ਰਿੜਾਈ। ਹਰੀ ਸਰੂਪ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਹਿਰਦੇ ਅੰਦਰ ਦ੍ਰਿੜ ਕਰਾਈ, ਪਰਮਾਤਮਾ ਨੇ ਦ੍ਰਿੜ ਕਰਾ ਦਿੱਤੀ ਹੈ। ਪੂਰੀ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਹੈ, ਹਿਰਦੇ ਅੰਦਰ ਪਰਪੱਕ ਭਗਤੀ ਦੀ ਦਾਤ ਬਖਸ਼ੀ ਹੈ। ਮਨ ਹੁਣ ਹਰ ਸਮੇਂ ਪ੍ਰੇਮ ਵਿੱਚ ਭਿੱਜ ਕੇ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿੰਦਾ। ਹਜੂਰ ਕਹਿੰਦੇ ਹੈ, ਜੇਕਰ ਪਾਪੀ ਬੰਦਾ ਵੀ ਗੁਰੂ ਸ਼ਰਨ ਧਾਰਨ ਕਰ ਲਵੇ ਨਾ, ਤੇ ਸਤਿਗੁਰੂ ਜੀ ਉਹਦੇ ਗੁਨਾਹ, ਔਗਣ, ਕੀਤੇ ਹੋਏ ਅਪਰਾਧ ਬਖਸ਼ ਕਰਕੇ ਉਹਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦਿੰਦੇ ਹਨ। ਇਹ ਪੂਰੇ ਸਤਿਗੁਰੂ ਜੀ ਦਾ ਬਿਰਦ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਦਾ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ ਹੈ ਕਵਿਤਾ ਦੇ ਵਿੱਚ, ਕਹਿੰਦੇ ਹਨ ਕਿ ਜੈਸੇ ਭੂਲ ਚੂਕ ਚਟਿਆ ਕੀ ਨਾਮ ਵਿਚਾਰੈ ਪੰਦਾ, ਕਹਿ ਕਹਿ ਸਿੱਖਿਆ ਮੂਰਖਤ ਮਤ ਖੰਡ ਹੈ। ਜਿਵੇਂ ਬੱਚਾ ਪਹਿਲੇ ਦਿਨ ਸਕੂਲ ਵਿੱਚ ਜਾਵੇ ਤੇ ਬੜੀਆਂ ਇੱਲਤਾਂ ਕਰਦਾ, ਕਿੰਨੀਆਂ ਸ਼ਰਾਰਤਾਂ ਕਰਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਨੱਚਦਾ ਟੱਪਦਾ ਰਹਿੰਦਾ, ਨਾ ਬੋਲਣ ਦੀ ਅਕਲ ਹੁੰਦੀ, ਨਾ ਬਹਿਣ ਦਾ ਪਤਾ ਹੁੰਦਾ। ਤੇ ਮਹਾਰਾਜ ਕਹਿੰਦੇ ਜਿਹੜਾ ਚੰਗਾ ਸਮਝਦਾਰ ਸੂਝਵਾਨ ਟੀਚਰ ਹੁੰਦਾ, ਅਧਿਆਪਕ ਹੁੰਦਾ, ਉਹਨੂੰ ਬੜੇ ਪਿਆਰ ਦੇ ਨਾਲ ਸਮਝਾ ਕੇ ਮੂਰਖਾਂ ਵਾਲੀ ਮੱਤ ਖੰਡ ਦਿੰਦਾ। ਬਚਪਨਾ ਜਿਹੜਾ ਬੱਚਿਆਂ ਵਾਲੀ ਜਿਹੜੀ ਅਕਲ ਹੁੰਦੀ ਹੈ ਉਹਨੂੰ ਦੂਰ ਕਰਕੇ ਤੇ ਸਮਝਦਾਰ ਚੰਗੀ ਅਕਲ ਦੇ ਦਿੰਦਾ ਹੈ। ਇਉਂ ਮਹਾਰਾਜ ਕਹਿੰਦੇ, ਭਾਈ ਗੁਰਦਾਸ ਸਾਹਿਬ ਜੀ ਨੇ ਜੋ ਬਚਨ ਉਚਾਰਨ ਕੀਤਾ, ਕਹਿੰਦੇ ਹਨ ਤੈਸੇ ਪੇਖ ਔਗਣ ਕਾਹੈ ਨਾ ਸਤਿਗੁਰ ਕਾਹੂ, ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ। ਕਹਿੰਦੇ ਪੂਰੇ ਸਤਿਗੁਰੂ ਜੀ ਇਵੇਂ ਹੀ ਆਪਣੇ ਸਿੱਖ ਦੇ ਔਗਣ ਪਾਪ ਕਰਮ ਨਾ ਚਿਤਾਰਦਿਆਂ ਹੋਇਆ ਚੰਗਾ ਵਿਵੇਕਵਾਨ ਬੁੱਧੀਵਾਨ ਬਣਾ ਦਿੰਦੇ ਹਨ। ਆਪਣਾ ਉਪਦੇਸ਼ ਦੇ ਕਰਕੇ ਮਹਾਰਾਜ ਹਿਰਦੇ ਅੰਦਰ ਸ਼ਬਦ ਦੀ ਦਾਤ ਬਖਸ਼ਿਸ਼ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਚੰਗੀ ਮੱਤ ਦੇ ਕਰਕੇ ਸਿੱਖ ਨੂੰ ਨਿਵਾਜ ਦਿੰਦੇ ਹੈ। ਇਹ ਪੂਰੇ ਸਤਿਗੁਰਾਂ ਦੀ ਵਡਿਆਈ ਹੈ। ਮਹਾਰਾਜ ਕਹਿੰਦੇ ਨੇ ਗੁਰ ਹਰ ਮਿਲਿਆ ਭਗਤ ਦ੍ਰਿੜਾਈ। ਪੂਰੇ ਸਤਿਗੁਰੂ ਜੀ ਦੇ ਨਾਲ ਮਿਲਣੇ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਹਿਰਦੇ ਅੰਦਰ ਪ੍ਰਪੱਕ ਹੋ ਗਈ ਹੈ। ਸਗਲੀ ਸੌਦੀ ਟੋਟਾ ਆਵੈ। ਸੰਸਾਰ ਦੇ ਅੰਦਰ ਜਿੰਨੇ ਵੀ ਸੌਦੇ ਆ ਨਾ, ਸਭ ਦੇ ਵਿੱਚ ਘਾਟਾ ਪੈ ਜਾਂਦਾ ਹੈ ਕਿਸੇ ਨਾ ਕਿਸੇ ਜ਼ਿੰਦਗੀ ਦੇ ਮੋੜ ਤੇ। ਭਾਵੇਂ ਕਿੱਦਾਂ ਦਾ ਵੀ ਕੋਈ ਮਨੁੱਖ ਵਪਾਰ ਕਰਦਾ ਹੋਵੇ, ਜਿਹੋ ਜਿਹਾ ਵੀ ਵਪਾਰ ਕਰਦਾ, ਕਿਸੇ ਵਸਤੂ ਦਾ, ਕਿਸੇ ਪਦਾਰਥ ਦਾ, ਕਿਸੇ ਵੀ ਤਰ੍ਹਾਂ ਦਾ ਸੌਦੇ ਦਾ, ਸਤਿਗੁਰੂ ਜੀ ਕਹਿੰਦੇ ਹਨ ਉਹਦੇ ਵਿੱਚ ਤੋਟਾ ਆ ਜਾਂਦਾ, ਘਾਟਾ ਪੈ ਜਾਂਦਾ ਹੈ ਜੀਵ ਨੂੰ। ਬਾਰ-ਬਾਰ ਜੀਵ ਘਾਟੇ ਦੇ ਵਿੱਚ ਹੀ ਜਾਂਦਾ। ਇੱਕ ਵਾਹਿਗੁਰੂ ਦੇ ਨਾਮ ਰੂਪ ਵਸਤੂ ਤੋਂ ਬਿਨਾਂ, ਭਗਤੀ ਰੂਪ ਵਸਤੂ ਤੋਂ ਬਿਨਾਂ ਹੋਰ ਦੁਨੀਆ ਦੇ ਜਿੰਨੇ ਵੀ ਮਾਇਕੀ ਪਦਾਰਥ ਹਨ ਸਭ ਦੇ ਵਿੱਚ ਘਾਟਾ ਪੈ ਜਾਣ ਵਾਲਾ ਹੈ। ਨਾਨਕ RAM ਨਾਮ ਮਨ ਭਾਵੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ
ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰਦੇ ਨੇ। ਇਸ ਲਈ ਕਹਿੰਦੇ ਸਾਨੂੰ ਪਰਮੇਸ਼ਰ ਦਾ ਨਾਮ ਭਾਵੰਦਾ ਹੈ। ਜੋ ਨਾਮ ਰੂਪ ਪਦਾਰਥ ਦੇ ਵਿੱਚ ਕਦੇ ਵੀ ਘਾਟਾ ਨਹੀਂ ਪੈਂਦਾ। ਇੱਕ ਵਾਰ ਵੀ ਮੁਖ ਤੋਂ ਵਾਹਿਗੁਰੂ ਸ਼ਬਦ ਉਚਾਰਨ ਕਰ ਦਈਏ ਤੇ ਸਾਧ ਸੰਗਤ ਜੀ ਉਹਦਾ ਵੀ ਕਿੰਨਾ ਵੱਡਾ ਪਰਮਲਾਹਾ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਇਸ ਕਰਕੇ ਨਾਨਕ ਰਾਮ ਨਾਮ ਮਨ ਭਾਵੈ। ਹੇ ਜੀਵ, ਤੇਰੇ ਹਿਰਦੇ ਨੂੰ ਪਰਮੇਸ਼ਰ ਦਾ ਨਾਮ ਪਾਉਣਾ ਚਾਹੀਦਾ। ਤੈਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਣਾ ਚਾਹੀਦਾ, ਕਿਉਂਕਿ ਨਾਮ ਰੂਪ ਵਸਤੂ ਦੇ ਵਿੱਚ ਕਦੇ ਵੀ ਘਾਟਾ ਨਹੀਂ ਹੈ, ਸਦਾ ਵਾਧਾ ਹੀ ਵਾਧਾ ਹੁੰਦਾ ਹੈ। ਜਾ ਕੇ ਸਿਮਰਨ ਸਭ ਕਛ ਪਾਈਐ, ਬਿਰਥੀ ਘਾਲ ਨਾ ਜਾਈ। ਤਿਸ ਪ੍ਰਭ ਤਿਆਗ ਅਵਰ ਕਤ ਰਾਚਹੁ, ਜੋ ਸਭ ਮਹਿ ਰਹਿਆ ਸਮਾਈ। ਜਿਸ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਸਭ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ। ਘਾਲੀ ਹੂ ਘਾਲਣਾ, ਜਪਿਆ ਹੋਇਆ ਨਾਮ ਕਦੇ ਵੀ ਵਿਅਰਥ ਨਹੀਂ ਜਾਂਦਾ। ਪਰਮਾਤਮਾ ਇੱਕ ਤਿਲ ਮਾਤਰ ਵੀ ਜੀਵ ਦੀ ਘਾਲੀ ਹੂ ਘਾਲਣਾ ਅਜਾਈ ਨਹੀਂ ਜਾਣ ਦਿੰਦੇ। ਮਹਾਰਾਜ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦਾ ਸਿਮਰਨ ਤੇਰੇ ਹਿਰਦੇ ਅੰਦਰ ਭਾਵਨਾ ਚਾਹੀਦਾ। ਹਿਰਦੇ ਹੋ ਕੇ ਭਾਵਨਾ ਸਹਿਤ ਪਰਮਾਤਮਾ ਦਾ ਨਾਮ ਜਪਿਆ ਕਰ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਗਲੀ ਸਾਉਦੀ ਟੋਟਾ ਆਵੈ, ਨਾਨਕ RAM ਨਾਮ ਮਨ ਭਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।